your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਸਟੂਡੀਓ ਵਿੱਚ ਬੈਠੇ ਹੋਏ ਨੇ। ਆਓ ਉਹਨਾਂ ਨੂੰ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ ਡੇਟ ਹੈਗੀ ਹੈ 28 ਮਾਰਚ 2016, 15 ਚੇਤ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਤੁਹਾਨੂੰ ਪੁੱਛਾਂਗੇ ਕਿ ਤੁਹਾਡੇ ਵੀਕਐਂਡ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਰਹੀ, ਕੀ ਕੀਤਾ ਤੁਸੀਂ ਤਾਂ ਵੀਕਐਂਡ ਦੀ ਕਾਰਗੁਜ਼ਾਰੀ ਐਵੇਂ ਪੁੱਛ ਰਹੇ ਹੋ ਜਿਸ ਤਰ੍ਹਾਂ ਮੈਂ ਹੈ ਨਹੀਂ ਸੀ ਨਾਲ, ਜਿਵੇਂ ਤੁਹਾਨੂੰ ਪਤਾ ਨਾ ਹੋਵੇ ਵੀ ਕੀ ਹੋਇਆ। ਅਸੀਂ ਫਿਰ ਵੀ ਥੈਂਕਸ ਕਰਨਾ ਚਾਹਾਂਗੇ ਆਪਣੇ ਵਿਊਅਰਸ ਦਾ ਜਿਹੜੇ ਸਾਡੇ। ਜੀ ਸਭ ਤੋਂ ਪਹਿਲਾਂ ਮੈਂ ਸਮਝਦਾ ਕਿ ਭਾਈ ਗੁਰਦਾਸ ਜੀ ਦੀ ਇੱਕ ਲਿਖਤ ਹੈ ਔਰ ਉਸ ਦੇ ਸ਼ਬਦ ਨੇ ਕਿ ਹੋਂ ਅਪਰਾਧੀ ਗੁਨਾਹਗਾਰ ਹੋਂ ਬੇਮੁਖ ਮੰਦਾ, ਚੋਰ ਯਾਰ ਜਵਾਰ ਹੋਂ ਪਰ ਕਰ ਜੋ ਹੁੰਦਾ, ਨਿੰਦਕ ਦੁਸ਼ਟ ਹਰਾਮ ਖੋਰ ਸਭ ਦੇਸ਼ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ, ਵਿਸਾਸ ਘਾਤੀ ਅਕਿਰਤ ਕੰਡ ਮੈਂ ਕੋ ਨਾ ਰਖੰਦਾ, ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ੰਦਾ। ਜੀ ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ੰਦਾ। ਸੋ ਮੈਂ ਇਸ ਦੇ ਨਾਲ ਸ਼ੁਰੂਆਤ ਇਸ ਲਈ ਕੀਤੀ ਹੈ ਕਿ ਜਿੰਨੇ ਔਗਣ ਭਾਈ ਸਾਹਿਬ ਨੇ ਗਿਣਾਏ ਨੇ, ਇਸ ਸਭ ਦੇ ਬਾਵਜੂਦ ਉਹਨਾਂ ਨੇ ਕਿਹਾ ਕਿ ਭਾਈ ਜੇ ਅਸੀਂ ਸਤਿਗੁਰੂ ਦੇ ਮੁਰੀਦ ਬਣ ਜਾਈਏ, ਉਸ ਦੇ ਸਿਮਰਨ 'ਚ ਜੁੜ ਜਾਈਏ ਤੇ ਸਤਿਗੁਰ ਬਖਸ਼ਾਂਦੇ ਜੀ। ਸੋ ਮੈਂ ਸਮਝਦਾ ਹਾਂ ਵੀ ਇਹ ਵੀਕਐਂਡ ਖਾਸ ਤੌਰ ਤੇ ਸੈਚਰਡੇ ਸ਼ਾਮ TV 84 ਦੇ ਸਾਡੇ ਹਾਲ ਦੇ ਵਿੱਚ ਸਟੂਡੀਓ ਦੇ ਨਾਲ ਲੱਗਦੇ, ਜਿਵੇਂ ਸਾਡੇ TV 84 ਨਾਲ ਜੁੜੇ ਹੋਏ ਪੰਥ ਨੂੰ ਪਿਆਰ ਕਰਨ ਵਾਲੇ ਨੁਮਾਇੰਦੇ ਅਮਰੀਕਾ ਭਰ ਚੋਂ ਕੈਨੇਡਾ ਭਰ ਚੋਂ ਆਏ ਔਰ ਜਿਸ ਤਰਜ਼ ਦੇ ਉੱਤੇ ਲਗਭਗ 3-3.5 ਘੰਟੇ ਦਾ ਇਹ ਪ੍ਰੋਗਰਾਮ ਚੱਲਿਆ, ਉਸ ਨੇ
ਇਸ ਮਿੱਥ ਨੂੰ ਜ਼ਰੂਰ ਤੋੜਿਆ ਹੈ। ਬਹੁਤ ਵਾਰ ਅਸੀਂ ਸਮਝਦੇ ਹਾਂ ਕਿ ਸਿਰਫ ਜਿਹੜੇ ਲੋਕ ਬਹੁਤ ਸੌਦਾ ਉੱਚੀ ਆਵਾਜ਼ ਦੇ ਵਿੱਚ ਵੇਚਦੇ ਨੇ, ਉੱਚਾ ਹੋਕਾ ਦੇ ਕੇ ਵੇਚਦੇ ਨੇ, ਸ਼ਾਇਦ ਉਹਨਾਂ ਦਾ ਹੀ ਸੌਦਾ ਵਿਕਦਾ ਹੈ। ਪਰ ਮੈਂ ਸਮਝਦਾ ਹਾਂ ਵੀ ਇਹ ਸਾਡੇ ਪੰਥ ਪਿਆਰਿਆਂ ਦਾ, ਪੰਥ ਪ੍ਰਸਤ ਸਿੰਘਾਂ ਸਿੰਘਣੀਆਂ ਦਾ ਇੱਕ ਕਰਮ ਸੀ। ਇੱਕ ਉਹਨਾਂ ਦੀ ਕਰਮ ਫਾਰਸੀ ਦਾ ਸ਼ਬਦ ਹੈ, ਇੱਕ ਕਰਮ ਪੰਜਾਬੀ 'ਚ ਹੈ ਜਿਸ ਦਾ ਮਤਲਬ ਐਕਸ਼ਨਸ ਹੁੰਦਾ ਜੀ, ਇੱਕ ਕਰਮ ਫਾਰਸੀ ਦਾ ਜਿਸ ਦਾ ਮਤਲਬ ਹੁੰਦਾ ਹੈ ਰਹਿਮਤ ਜੀ। ਔਰ ਮੈਂ ਸਮਝਦਾ ਹਾਂ ਵੀ ਜਿੱਥੇ ਗੁਰੂ ਦੀ ਰਹਿਮਤ ਹੁੰਦੀ ਹੈ, ਉੱਥੇ ਜਿਹਦੇ ਤੇ ਗੁਰੂ ਦਾ ਪੰਥ ਵੀ ਮਿਹਰਬਾਨ ਹੁੰਦਾ ਹੈ, ਉਸ ਦੇ ਵਿੱਚ ਜਿਹੜਾ ਉਹਨਾਂ ਪ੍ਰਤੀ ਪਿਆਰ ਹੁੰਦਾ ਹੈ, ਤੇ ਫਿਰ ਪੰਥ ਦੀ ਇੱਕ ਆਪਣੀ ਕਲਾ ਹੈ, ਸਤਿਗੁਰੂ ਦੀ ਕਲਾ ਪੰਥ 'ਚ ਵਾਪਰਦੀ ਹੈ ਔਰ ਪੰਥ ਉਸ ਸਟਰੈਂਥ ਨੂੰ ਦਿਖਾਉਂਦਾ ਹੈ ਜੀ। ਸੋ ਸਾਡੇ ਲਈ ਬੇਸ਼ੱਕ ਲਗਭਗ 3 ਸਾਲ ਤੋਂ ਅਸੀਂ ਜਿਹੜਾ ATV 84 ਦਾ ਸਫ਼ਰ ਦਸੰਬਰ 2012 'ਚ ਇੰਟਰਨੈਟ ਚੈਨਲ ਤੋਂ ਸ਼ੁਰੂ ਹੋਇਆ, ਅਪ੍ਰੈਲ 2013 ਤੱਕ ਟਾਈਮ ਵਾਰਨਰ ਦੇ ਉੱਤੇ, ਔਰ ਹੁਣ ਉਹ RCN ਹੋਏ, ਕੈਨੇਡਾ 'ਚ ਬੈਲ 5 ਹੋਏ, ਔਰ ਹੁਣ ਈਵਨ ਜਾਦੂ ਜਿਹਦੇ 'ਚ ਮਿਲੀਅਨ ਦੇ ਕਰੀਬ ਜਿਹੜੇ ਨੇ ਜਿਸ ਦੇ ਕਸਟਮਰ ਨੇ, ਵਿਊਅਰ ਨੇ, ਉਸ ਤੇ ਹੋਏ। ਇਹ ਸਫ਼ਰ ਕਿਵੇਂ ਤੈਅ ਹੋ ਗਿਆ ਹੈ, ਕਿਵੇਂ ਮਦਦ ਆਈ, ਕਿੱਥੋਂ ਆਈ? ਇੱਕ ਖਾਲੀ ਜੇਬ ਦੇ ਨਾਲ ਤੁਸੀਂ ਇੱਕ ਸੰਕਲਪ ਕਰੋ। ਕਈ ਵਾਰ ਜਦੋਂ ਅਸੀਂ ਸ਼ੁਰੂ ਦੇ ਵਿੱਚ ਗੱਲ ਕਰਦੇ ਸੀ ਤੇ ਅਕਸਰ ਮੈਨੂੰ ਕਈ ਵਾਰੀ ਸ਼ੇਖ ਚਿੱਲੀ ਵੀ ਆ ਕੇ ਡਰਾਉਣ ਲੱਗ ਜਾਂਦਾ ਸੀ, ਕਿਉਂਕਿ ਉਹ ਕਿਹਾ ਜਾਂਦਾ ਹੈ ਵੀ ਸ਼ੇਖ ਚਿੱਲੀ ਦੀਆਂ ਬਹੁਤ ਸਾਰੀਆਂ, ਈਰਾਨ ਦਾ ਹੋਇਆ, ਉਸ ਦੀਆਂ ਬਹੁਤ ਸਾਰੀਆਂ ਕਹਾਣੀਆਂ ਨੇ, ਤੇ ਉਹਦੇ 'ਚ ਇਹ ਵੀ ਹੁੰਦਾ ਹੈ ਕਈ ਵਾਰੀ ਤੁਸੀਂ ਇਮੈਜਿਨ ਕਰ ਰਹੇ ਹੁੰਦੇ ਹੋ ਉਹਦੀ ਉਹ ਕਹਾਣੀ ਜਿਹੜੀ ਮੈਂ ਤੁਹਾਡੇ ਨਾਲ ਵੀ ਸ਼ੇਅਰ ਕੀਤੀ ਇੱਕ ਵਾਰ ਜੀ, ਕਿ ਭਾਈ ਉਹਨੂੰ ਬੈਠਾ ਘਰ ਕੁਛ ਨਹੀਂ ਕਰ ਰਿਹਾ, ਮਾਂ ਕਹਿੰਦੀ ਹੈ ਚੱਲ ਕਮਾਈ ਕਰਕੇ ਲਿਆ, ਉਹ ਕਹਿੰਦਾ ਜੀ ਕੋਈ ਨਹੀਂ ਮੈਂ ਕੀ ਕਰਾਂ, ਉਹ ਕਹਿੰਦੀ ਕੋਈ ਨਹੀਂ, ਆ ਕੁਕੜੀਆਂ ਰੱਖੀਆਂ ਘਰ ਦੇ, ਆਂਡੇ ਹੀ ਵੇਚ, ਜਾ ਕੇ ਉੱਥੇ ਸ਼ਹਿਰ ਵੇਚ ਕੇ ਆ। ਤੁਰ ਪਿਆ ਲੈ ਕੇ ਆਂਡੇ, ਰਾਜ ਤੁਰਿਆ ਜਾਂਦਾ ਹੈ, ਕਹਿੰਦਾ ਵੀ ਹੁਣ ਸਵਾਦ ਆਏਗਾ ਜ਼ਿੰਦਗੀ ਦਾ, ਇਹ ਆਂਡੇ ਵੇਚਾਂਗੇ, ਪੈਸੇ ਮਿਲਣਗੇ, ਫਿਰ ਹੋਰ ਆਂਡੇ ਕੁਕੜੀਆਂ ਰੱਖਾਂਗੇ, ਹੋਰ ਹੋਣਗੇ, ਫਿਰ ਜਿਹੜਾ ਇੰਨੇ ਕੁ ਪੈਸੇ ਹੋ ਜਾਣਗੇ, ਫਿਰ ਮੈਂ ਜਿਹੜਾ ਆਪਣਾ ਵਿਆਹ ਕਰਾਉਂਗਾ, ਫਿਰ ਵਿਆਹ ਤੋਂ ਬਾਅਦ ਆਪਣੇ ਨਿਆਣਾ ਹੋਏਗਾ, ਫਿਰ ਕਹਿੰਦਾ ਮੈਂ ਨਿਆਣਿਆਂ ਨੂੰ ਖਿਡਾਉਂਗਾ, ਐਂ ਖਿਡਾਉਂਗਾ, ਐਂ ਜਿਉਂ ਉਹਨੇ ਉੱਤੇ ਨੂੰ ਸੁੱਟਿਆ ਆਂਡੇ ਸਾਰੇ ਥੱਲੇ ਡਿੱਗੇ, ਉੱਥੇ ਬੈਠਾ ਰੋ ਰਿਹਾ। ਉਹ ਸ਼ੇਖ ਉਹਦੀ ਚਿੱਲੀ ਦੀ ਮਾਂ ਦੇਖਦੀ ਵੀ ਆਇਆ ਨਹੀਂ, ਸ਼ਾਮ ਤੱਕ ਵਾਪਸ ਭੇਜਿਆ। ਉਹ ਕਹਿੰਦਾ ਮੇਰਾ ਘਰ ਵੀ ਗਿਆ, ਮੇਰੇ ਬੱਚੇ ਵੀ ਗਏ, ਮੇਰਾ ਕਾਰੋਬਾਰ ਵੀ ਗਿਆ, ਮੇਰੀ ਜਾਇਦਾਦ ਵੀ ਗਈ। ਸੋ ਉਸ ਤੋਂ ਬਹੁਤ ਵਾਰੀ ਜਦੋਂ ਅਸੀਂ ਕੋਈ ਵਰਡ ਇਮੈਜਿਨਰੀ ਬਣਾਉਂਦੇ ਹਾਂ ਤੇ ਉਸ ਨੂੰ ਸਾਡੇ ਪੰਜਾਬੀ 'ਚ ਵੀ ਕਹਿੰਦੇ ਨੇ ਕਿ ਵੀ ਇਹ ਸ਼ੇਖ ਚਿੱਲੀ ਵਾਲੀਆਂ ਗੱਲ ਹੈ ਜੀ। ਸੋ ਅਕਸਰ ਮੈਂ ਇਹ ਦੇਖਦਾ, ਇਹ ਨਹੀਂ ਹੈ ਵੀ ਇਲੈਕਟ੍ਰੋਨਿਕ ਮੀਡੀਆ ਦੀ ਇੰਪੋਰਟੈਂਸ ਦਾ ਸਾਨੂੰ ਪਹਿਲਾਂ ਅਹਿਸਾਸ ਨਹੀਂ ਸੀ। ਬਹੁਤ ਸਾਰੇ ਸੱਜਣ ਇਹ ਵੀ ਸ਼ੁਰੂ 'ਚ ਕਹਿੰਦੇ ਗਏ ਜੀ ਜਿਵੇਂ ਤੁਸੀਂ ਇਹ ਪਹਿਲਾਂ ਕਿਉਂ ਨਹੀਂ ਸੋਚਿਆ ਇੰਨੇ ਸਾਲ। ਮੈਂ ਕਿਹਾ ਜੀ ਗੱਲ ਇਹ ਹੈ, ਸੋਚਿਆ ਵੀ ਜ਼ਰੂਰ, ਇਹੀ ਨਹੀਂ। ਮੈਂ ਚੰਗੇ ਇੱਕ ਹਾਰਵਰਡ ਦੇ ਸਟੂਡੈਂਟ ਸੀ, ਇੱਕ ਦੋ ਹੋਰ ਜਿਹੜੇ ਆਲਰੇਡੀ ਮੀਡੀਆ ਲਾਈਨ 'ਚ ਸੀ, ਬਲੂ ਪ੍ਰਿੰਟ ਬਣਵਾਏ, ਉਹਨਾਂ ਦਾ ਪੁੱਛਣਾ ਕਿ ਭਾਈ ਕੀ ਚਾਹੀਦਾ, ਉਹਨਾਂ ਨੇ ਕਿਹਾ ਕਿ ਜੀ ਇਹ $1 ਮਿਲੀਅਨ ਹੈ, ਅੱਜ ਤੋਂ ਜਿਹੜਾ 7-8 ਸਾਲ ਪਹਿਲਾਂ ਦੀ ਗੱਲ ਹੈ, ਕਿ ਜੀ $1 ਮਿਲੀਅਨ ਤੁਹਾਨੂੰ ਬੇਸਿਕਲੀ ਚਾਹੀਦਾ ਹੈ ਟੂ ਬਿਗਨ ਵਿਦ। ਉਹਦੇ 'ਚ ਇਕਵਿਪਮੈਂਟ, ਦੂਜਾ ਤੀਜਾ ਸਾਰਾ ਜਿਹੜਾ ਵੀ ਉਹਦਾ ਟੈਕਨੀਕਲ ਪਾਰਟ, ਔਰ ਫਿਰ ਕਹਿੰਦੇ ਜੀ ਤੁਹਾਨੂੰ 1 ਸਾਲ ਲਈ ਉਹਨੂੰ ਜਿਹੜਾ ਰਨਿੰਗ ਰੱਖਣ ਦੇ ਲਈ ਜਿਹੜਾ ਉਹ ਅੱਗੋਂ 2 ਮਿਲੀਅਨ ਚਾਹੀਦਾ ਜੀ। ਉਹਦੇ 'ਚ ਪੇਰੋਲ ਤੋਂ ਲੈ ਕੇ ਐਡਵਰਟਾਈਜ਼ਮੈਂਟ ਔਰ ਸਾਰੀ ਮਾਰਕੀਟਿੰਗ। ਫਿਰ ਕਹਿੰਦੇ ਵੀ 1 ਸਾਲ ਹੋਰ ਭੁੱਲ ਜਾਓ ਕਿ ਤੁਸੀਂ ਅੱਗੇ ਕਿਵੇਂ ਤੁਰਨਾ ਹੈ, ਉਹਦੇ ਲਈ 1 ਮਿਲੀਅਨ 2 ਮਿਲੀਅਨ ਹੋਰ ਚਾਹੀਦਾ। ਸੋ ਕੁੱਲ ਮਿਲਾ ਕੇ ਜਿਹੜੀ ਕਹਾਣੀ ਬਣਦੀ ਸੀ ਕਿ 3 ਸਾਲ ਬਾਅਦ ਤੁਸੀਂ ਇਸ ਯੋਗੇ ਹੋਵੋਗੇ, ਤੁਸੀਂ ਆਪਣੀ ਪ੍ਰੈਜ਼ੈਂਸ ਦਿਖਾਓਗੇ, ਤੇ ਫਿਰ ਲੋਕਾਂ ਨੂੰ ਜਾ ਕੇ ਕਹਿ ਸਕਦੇ ਹੋ ਕਿ ਬਈ ਹੁਣ ਲਿਆਓ, ਐਡਾਂ ਵੀ ਤਾਂ ਹੀ ਮਿਲਣਗੀਆਂ, ਤੁਸੀਂ ਇਸ ਨੈਟਵਰਕ ਤੇ ਹੋ, ਉਹਦੇ ਤੇ ਹੋ ਜੀ। ਉਹਨੇ ਜਿਹੜਾ 4-5 ਮਿਲੀਅਨ ਸੁਣਾ ਦਿੰਦੇ ਸੀ ਬਣਾ ਕੇ ਸਾਰੇ ਹੀ ਬਜਟ। ਮੈਂ ਕਿਹਾ ਜੀ ਨਾ 5 ਮਿਲੀਅਨ ਹੋਏ, ਮੈਂ ਕਿਹਾ $5 ਤੋਂ ਨਹੀਂ ਸ਼ੁਰੂ ਹੁੰਦਾ ਕਿਤੇ। ਉਹ ਕਹਿੰਦਾ ਜੀ ਉਹ ਫਿਰ ਸੁਪਨੇ 'ਚ ਬਣਾ ਲਓ, ਸੁਪਨੇ 'ਚ TV ਤੁਸੀਂ ਜਿਹੜਾ ਨਾ ਉਹ ਚਲਾ ਲਓ, ਇਹ ਭੁੱਲ ਜਾਓ। ਤੇ ਜਦੋਂ ਅਸੀਂ ਹੋਰ ਜਿਹੜੇ ਨੌਨ ਸਿੱਖ ਸੀ ਉਹਨਾਂ ਨਾਲ ਪੁੱਛਣਾ ਜਾਂ ਦੂਜਾ, ਤਾਂ ਉਹਨਾਂ ਨੇ, ਇੱਕ ਨੇ ਪਾਕਿਸਤਾਨੀ ਪੰਜਾਬੀ ਸੀ, ਉਹਨੇ ਕਿਹਾ ਜੀ ਜ਼ਰੂਰ ਮੀਡੀਆ 'ਚ ਆਓ, ਮੋਸਟ ਵੈਲਕਮ ਸਰਦਾਰ ਸਾਹਿਬ, ਪਰ ਉਹਦੇ ਤੁਹਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਪਏਗਾ। ਅਸੀਂ ਕਿਹਾ ਜੀ ਕੀ? ਕਹਿੰਦੇ ਲੋਹੇ ਦੇ ਬੂਟ ਤੇ ਸੋਨੇ ਦਾ ਜੇਬ ਪਾਕਟ, ਇਹ ਲੈ ਕੇ ਤੁਰਨਾ ਪਏਗਾ। ਵੀ ਲੋਹੇ ਦੇ ਬੂਟ ਇਸ ਲਈ ਵੀ ਭੱਜ ਨਹੀਂ ਸਕਦੇ ਤੁਸੀਂ, ਉਹ ਉੱਥੇ ਕੀ ਬੈਠੇ ਰਹੋ, ਤੇ ਸੋਨੇ ਦੀ ਜੇਬ ਇਸ ਲਈ ਕੱਢ ਕੇ ਲਾਈ ਜਾਓ। ਨਹੀਂ ਤੇ ਫਿਰ ਕੁਛ ਇਹ ਵੀ ਸੀ, ਉਹਨਾਂ ਨੇ ਕਿਹਾ ਕਿ ਜੀ ਕਦੇ ਤੁਸੀਂ ਦੇਖਿਆ ਵੀ ਮੀਡੀਆ ਚੋਂ ਕਿਸੇ ਨੇ ਕੋਈ ਪ੍ਰੋਫਿਟ ਬਣਾਇਆ?
ਕਹਿੰਦੇ ਵੀ ਮੀਡੀਆ ਤਾਂ ਇਹ ਬਲੈਕ ਮਾਰਕੀਟ ਵਾਲੇ ਲੋਕਾਂ ਨੇ ਜਾਂ ਜਿਨ੍ਹਾਂ ਕੋਲ ਵਾਧੂ ਪੈਸਾ ਉਹਨਾਂ ਨੇ ਸ਼ੌਕ ਦੇ ਤੌਰ ਤੇ ਰੱਖਿਆ, ਜਾਂ ਉਹ ਮੀਡੀਆ ਹੈ ਜਿਹੜੇ ਚੀਥੇ ਵਾਲੇ ਵੀ ਸ਼ਾਮਲ ਨੇ ਕੁਝ ਜਿਹੜੇ ਬਲੈਕਮੇਲ ਕਰਦੇ ਨੇ ਕਿ ਵੀ ਮੀਡੀਆ ਤਾਂ ਹੁੰਦਾ ਵੀ ਪੈਸੇ ਉਹ ਕੋਈ ਐਡਾਂ ਚੋਂ ਜਾਂ ਦੂਜੇ ਚੋਂ ਹੀ ਨਹੀਂ ਬਣਦੇ, ਜਾਂ ਉਹਨਾਂ ਦੇ ਖਰਚੇ ਨੇ ਉਹ ਹੁੰਦੇ ਨੇ, ਉਹ ਤਾਂ ਕਰਦੇ ਨੇ ਵੀ ਕਿਸੇ ਦੀ ਕੋਈ ਜਾਣਕਾਰੀ ਲੈ ਲਈ ਉਹਨਾਂ ਦੇ ਕੋਲ ਹੈ, ਉਹਨੂੰ ਫਿਰ ਕਹਿੰਦੇ ਨੇ ਵੀ ਅਸੀਂ ਚਲਾ ਦਿਆਂਗੇ, ਨਹੀਂ ਤਾਂ ਦੱਸ ਉਹ ਕੋਈ ਸਪਾਂਸਰ ਬਣਿਆ ਹੁੰਦਾ, ਕੋਈ ਡੋਨਰ ਬਣਿਆ ਹੁੰਦਾ, ਕੋਈ ਦੂਜਾ ਬਣਿਆ ਹੁੰਦਾ ਜੀ। ਫਿਰ ਇਹ ਵੀ ਹੋਣਾ ਕਿ ਜੀ ਐਮਬੈਸੀਆਂ ਪਿੱਛੇ ਨੇ, ਇੱਥੇ ਜਿਹੜੇ ਚੱਲਦੇ ਨੇ ਸਾਰੇ ਮੋਟੇ ਚੈੱਕ ਇਹਨਾਂ ਨੂੰ ਮਿਲਦੇ ਨੇ, ਤੇ ਤੁਸੀਂ ਫਕੀਰੀ ਕਮਾਈ ਹੈ, ਤੁਸੀਂ ਇਹ ਕੀ ਕੰਮ ਕਰੋਗੇ। ਚਲੋ ਮੈਂ ਇਸ ਲਈ ਕਿਹਾ ਵੀ ਬਹੁਤ ਵਾਰ ਜਦੋਂ ਅਸੀਂ ਗੁਰੂ ਦੀ ਰਹਿਮਤ ਦੀ ਗੱਲ ਕਰਦੇ ਹਾਂ ਜੀ ਤੇ ਕਈ ਚੀਜ਼ਾਂ ਤੁਹਾਨੂੰ ਇਹ ਅਹਿਸਾਸ ਵੀ ਨਹੀਂ ਹੁੰਦਾ ਕਿ ਵੀ ਕਦੋਂ ਕੋਈ ਚੀਜ਼ ਆ ਕੇ ਤੁਹਾਡੀ ਝੋਲੀ 'ਚ ਡਿੱਗਦੀ ਹੈ। ਤਾਂ ਇਵੇਂ ਹੀ ਹੁੰਦਾ ਹੈ ਕਿ ਕੋਈ ਜਿਹੜਾ ਉਹ ਕੁਰਸੀ ਰੱਖ ਕੇ ਵੀ ਉੱਚਾ ਪੱਕਾ ਅੰਬ ਤੋੜਨ ਦੇ ਲਈ ਹੁੰਦਾ ਖਲੋਤਾ, ਅੰਬ ਤੱਕ ਹੱਥ ਪਹੁੰਚਣ ਤੋਂ ਪਹਿਲਾਂ ਹੀ ਉਹ ਡਿੱਗਿਆ ਹੁੰਦਾ ਤੇ ਉਹਦਾ ਗੋਡੇ ਹਿੱਲੇ ਹੁੰਦੇ ਨੇ, ਟੁੱਟੇ ਹੁੰਦੇ ਨੇ। ਤੇ ਇੱਕ ਹੁੰਦਾ ਵੀ ਤੁਸੀਂ ਵੈਸੇ ਹੀ ਦਰਖਤ ਦੇ ਥੱਲੇ ਬੈਠੇ ਹੁੰਦੇ ਹੋ ਤੇ ਪੱਕਾ ਅੰਬ ਆ ਕੇ ਤੁਹਾਡੀ ਝੋਲੀ 'ਚ ਡਿੱਗਦਾ। ਸੋ ਸਾਡੇ ਲਈ ਉਹ ਦੂਸਰਾ ਸਿਨੈਰੀਓ ਹੈ, ਹੱਡਾਂ ਗੋਡੇ ਰਗੜਨ ਵਾਲੇ ਤੋਂ ਗੁਰੂ ਨੇ ਨਹੀਂ ਤੋਰਿਆ, ਅੰਬ ਪੱਕਿਆ ਜਿਹੜਾ ਉਹ ਸਾਡੀ ਝੋਲੀ 'ਚ ਡਿੱਗਿਆ। ਔਰ ਜਦੋਂ ਅਸੀਂ ਸ਼ੁਰੂਆਤ ਕੀਤੀ, ਸਾਡੀ ਬਾਕੀ ਟੀਮ ਦੇ ਮੈਂਬਰ ਡਾਕਟਰ ਰਣਜੀਤ ਸਿੰਘ, ਦੂਸਰੇ ਹਰਦਿਆਲ ਸਿੰਘ, ਅਸੀਂ ਥਰੂ ਆਊਟ ਬਾਕੀਆਂ ਨਾਲ ਵੀ ਜਿਨ੍ਹਾਂ ਦੇ ਨਾਲ ਪੰਥ ਪ੍ਰਸਤ ਵੀਰਾਂ ਨਾਲ ਵਿਚਾਰਾਂ ਕਰਦੇ ਰਹੇ, ਇੱਕ ਗੱਲ ਬੜੀ ਸਪਸ਼ਟ ਸੀ ਕਿ ਵੀ ਗੱਲ ਹੁਣ ਬਣਨੀ ਨਹੀਂ, ਪੜ੍ਹਨ ਲਿਖਣ ਦਾ ਸ਼ੌਕ ਨਹੀਂ ਹੈ ਸਾਡੇ ਬਹੁਤਿਆਂ ਨੂੰ ਕੌਮੀ ਤੌਰ ਤੇ ਜੀ। ਰੇਡੀਓ ਪ੍ਰੋਗਰਾਮਾਂ ਨਾਲ, ਬੇਸ਼ੱਕ ਪ੍ਰਿੰਟ ਮੀਡੀਆ ਨਾਲ ਮੈਂ ਜੁੜਿਆ ਹੀ ਹੋਇਆ ਸੀ ਫॉर ਲੌਂਗ, ਰੇਡੀਓ ਪ੍ਰੋਗਰਾਮਾਂ ਨਾਲ ਵੀ ਸੀ। ਸੋ ਕੁੱਲ ਮਿਲਾ ਕੇ ਜਿਹੜਾ RSS ਦਾ ਜ਼ੋਰ ਜਿਸ ਤਰੀਕੇ ਨਾਲ, ਖਾਸ ਤੌਰ ਤੇ ਜਦੋਂ ਸੁਸ਼ਮਾ ਸਵਰਾਜ ਵਾਜਪਾਈ ਦੀ ਪਹਿਲੀ ਸਰਕਾਰ 13 ਮਹੀਨੇ ਚੱਲੀ, ਜਿਹੜੀ ਬਾਅਦ 5 ਸਾਲ ਵੀ, ਉਹਦੇ 'ਚ RSS ਨੂੰ ਨੇ ਪੁੱਛਿਆ ਵਾਜਪਾਈ ਨੇ ਦੱਸੋ ਕਿਹੜੀ ਮਿਨਿਸਟਰੀ ਚਾਹੀਦੀ ਹੈ, ਡਿਫੈਂਸ ਚਾਹੀਦੀ ਹੈ। ਉਹ ਕਹਿੰਦੇ ਸਾਨੂੰ ਕੋਈ ਨਹੀਂ, ਸਾਨੂੰ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ, ਸਭ ਤੋਂ ਪਹਿਲਾਂ ਸੂਚਨਾ ਤੇ ਪ੍ਰਸਾਰਣ ਮੰਤਰਾਲੇ। ਫਿਰ ਉਹਨਾਂ ਨੇ ਕਿਹਾ ਜੀ ਹਿਊਮਨ ਡਿਵੈਲਪਮੈਂਟ ਮਿਨਿਸਟਰੀ, ਜਿਹਦੇ ਥੱਲੇ ਸਾਰੀਆਂ ਯੂਨੀਵਰਸਿਟੀਆਂ ਕਾਲਜ ਆਉਂਦੇ ਨੇ, ਜਿਹੜਾ ਅੱਜ ਇਹ ਭਗਵਾ ਕਰਨ ਸਿਲੇਬਸ ਦਾ ਤੇ ਦੂਸਰਾ ਕੀਤਾ, ਤੇ ਤੀਸਰਾ ਫਾਈਨੈਂਸ ਵਿੱਤ ਮੰਤਰਾਲਾ ਯਸ਼ਵੰਤ ਸਿਨਹਾ ਲਾਇਆ, ਔਰ ਇੱਕ ਹੋਮ ਮਿਨਿਸਟਰੀ। ਉਹਨਾਂ ਨੇ ਕਿਹਾ ਜੀ ਬਾਕੀ ਡਿਫੈਂਸ, ਫੋਰਨ, ਜਿਹਨੂੰ ਮਰਜ਼ੀ ਦਿਓ ਕਰੋ ਇਹਦੇ ਨਾਲ। ਹੁਣ ਉਹ ਜਿਹੜਾ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਸੀ, ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਮਿਨਿਸਟਰੀ, ਉਹਨੇ ਉੱਥੇ ਉਹ ਫਿਜ਼ਾ ਪੈਦਾ ਕੀਤੀ ਜਿਸ ਕਿਸਮ ਦੇ ਫਿਰ ਕੋਈ ਨਾਟਕ, ਰਾਮਾਇਣ ਮਹਾਭਾਰਤ ਪਹਿਲਾਂ ਹੀ ਚੱਲਦੇ ਸੀ, ਕਈ ਕੁਛ ਐਸਾ ਲਿਆ ਕਿ ਜੋ ਵਰਤ, ਜੋ ਮੰਤਰੀ ਜੰਤਰੀ ਤੰਤਰੀ, ਜੋ ਜੋਤਿਸ਼ ਇੱਧਰ ਉੱਧਰ, ਉਸ ਦਾ ਨਤੀਜਾ ਹੈ ਵੀ ਉਹਨਾਂ ਨੇ ਪਹਿਲਾਂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਕਲੀਨ ਕੀਤਾ। ਫਿਰ ਜਦੋਂ ਅਸੀਂ ਬਾਹਰ ਦੇਖਦੇ ਹਾਂ ਕਿ ਕਿਵੇਂ ਕੋਈ ਸਟਾਰ ਟੀਵੀ ਦੇ ਥੱਲੇ ਆ ਗਿਆ, ਕੋਈ ਜ਼ੀ ਟੀਵੀ ਆ ਗਿਆ, ਕੋਈ ਫਲਾਣੇ ਆ ਗਏ, ਟਿਮਕੇ ਆ ਗਏ। ਅੱਜ ਤੁਸੀਂ ਦੇਖੋ ਜੇ ਇੰਨਾ ਹਿੰਦੂਤਵਾ ਚੱਲ ਰਿਹਾ ਔਰ ਕੋਈ ਕਹਿੰਦਾ ਜੀ ਮੀਡੀਆ ਉੱਥੇ ਬੋਲਦਾ ਕਿਉਂ ਨਹੀਂ, ਉਹਨਾਂ ਨੇ ਹੈਵੀਲੀ ਇਨਵੈਸਟ ਕੀਤਾ ਹਿੰਦੂਤਵੀਆਂ ਨੇ ਮੀਡੀਆ ਦੇ ਵਿੱਚ, ਬਾਕੀ ਦਾ ਕੰਮ ਕਰ ਹੀ ਰਹੇ ਸੀ ਗ੍ਰਾਸ ਰੂਟ ਲੈਵਲ ਤੇ। ਔਰ ਲੈ ਦੇ ਕੇ ਜਿਹੜਾ ਸਾਡਾ ਥੋੜਾ ਬਹੁਤ ਪੰਜਾਬੀ ਪ੍ਰਿੰਟ ਮੀਡੀਆ ਸੀ, ਉੱਥੇ ਜਲੰਧਰ ਵਾਲੇ ਅਖਬਾਰ ਉਹ ਪਹਿਲਾਂ ਹੀ ਕਿਉਂਕਿ ਬਾਦਲ ਦੇ ਨਾਲ ਲੱਗੇ ਹੋਏ ਸੀ ਤੇ ਬਾਦਲ ਇਹਨਾਂ ਦੇ ਨਾਲ ਲੱਗਾ ਹੋਇਆ ਸੀ ਕਿ ਵੀ ਉਹ ਉਹਦੇ ਪਿੱਛੇ ਆ, ਉਹਦੇ ਪਿੱਛੇ ਨੇ ਸਾਰੇ। ਸੋ ਉੱਥੇ ਵੀ ਗੱਲ ਨਹੀਂ ਸੀ ਬਣਦੀ। ਬਾਹਰਲੇ ਜਿਹੜੇ ਸ਼ੁਰੂ ਵੀ ਹੋਏ, ਅਸੀਂ ਕਿਸੇ ਨੇਮ ਗੇਮ 'ਚ ਨਹੀਂ ਪੈਣਾ ਚਾਹੁੰਦੇ ਕਿ ਵੀ ਹੋਏ ਆਏ ਤਾਂ ਸਿੱਖਾਂ ਜੀ ਕਿ ਜੀ ਅਸੀਂ ਪੰਜਾਬੀ ਦੀ ਸੇਵਾ ਕਰਨੀ ਚਾਹੁੰਦੇ ਹਾਂ, ਮਾਂ ਬੋਲੀ ਪੰਜਾਬੀ, ਫਲਾਣਾ, ਗੁਰਦੁਆਰਿਆਂ ਨਾਲ ਵੀ ਜੁੜੇ। ਪਰ ਹੌਲੀ 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 ਉਹਨਾਂ 'ਚੋਂ ਬਹੁਤ ਸਾਰਿਆਂ ਦੀ ਜਿਹੜੀ ਹੈ ਸਾਂਝ ਉਹ ਸਰਕਾਰੀ ਦਰਬਾਰੇ, ਫੁੱਟਪ੍ਰਿੰਟ ਉਹਨਾਂ ਨੂੰ ਕਿਤੇ ਹੋਰ ਲੈ ਕੇ ਜਾਂਦੇ ਨੇ, ਪਲੱਸ ਮੰਤਰੀ ਜੰਤਰੀ ਤੰਤਰੀ, ਉਹਦੇ ਥੱਲੇ ਕਿੰਨਾ ਕੁਛ ਐਂਟਾਈ ਸਿੱਖ ਸ਼ੁਰੂ ਹੋ ਗਿਆ ਕਿ ਉਸ ਸਾਰੇ 'ਚੋਂ ਨਿਕਲਣਾ ਕੀ ਸੀ ਘਰਾਂ ਦੇ ਵਿੱਚ ਉਹੀ ਕੁਛ, ਜਿਹੜਾ ਉੱਥੋਂ ਇੱਕ ਚੈਨਲ ਦਰਬਾਰ ਸਾਹਿਬ ਦਾ ਕੀਰਤਨ ਉਹਨਾਂ ਨੇ ਆਪਣਾ ਬਣਾ ਲਿਆ ਔਰ ਉਹਦੇ ਥੱਲੇ ਵੇਚਿਆ, ਪਰ ਸਾਰਾ ਦਿਨ ਬਾਦਲ ਵਿਖਿਆ, ਜਾਂ ਉਹਨਾਂ ਨੇ ਲੈ ਦੇ ਕੇ ਉਹੀ ਕਿਤੇ ਕੋਈ ਬਾਬਾ ਬਿਠਾਇਆ, ਕਿਤੇ ਕੋਈ ਬਿਠਾਇਆ, ਔਰ ਜਾਂ ਕਬੱਡੀਆਂ ਦੇ ਮਗਰ ਲਾਏ ਹੋਏ ਨੇ ਜਿਨ੍ਹਾਂ 'ਚ ਉਹਦੇ ਜ਼ਿਆਦਾ ਕੋਈ ਕਿਤੇ ਇਨਵੋਲਵ ਨੇ। ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਵੀ ਕਬੱਡੀ ਦੇ ਥੱਲੇ ਬਾਹਰਲੇ ਮੁਲਕਾਂ 'ਚ ਉੱਥੋਂ ਆਉਣ ਦੇ ਥੱਲੇ ਕੀ ਵਪਾਰ ਚੱਲਦੇ ਨੇ ਔਰ ਇਹਨਾਂ ਦਾ ਕੀ ਹੁੰਦਾ। ਸੋ ਕੁੱਲ ਮਿਲਾ ਕੇ ਮੈਂ ਇਹ ਸਮਝਦਾ ਹਾਂ ਵੀ ਇਸ ਸੈਟਰਡੇ ਸ਼ਾਮ ਦੀ ਗੈਦਰਿੰਗ, ਜਾਂ ਜਿਹਨੂੰ ਅੰਗਰੇਜ਼ੀ ਸ਼ਬਦ ਗਾਲਾ ਕਰਕੇ ਕਿਹਾ ਜਾਂਦਾ ਜੀ, ਉਸ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਭਾਈ ਚਲੋ ਗਾਲਾ ਤੱਕ ਪਹੁੰਚਦੇ ਹਾਂ। 3 ਸਾਲ ਦੇ ਇਸ ਸਫ਼ਰ ਦੇ ਵਿੱਚ ਸਾਡੇ ਉਹ ਵੀਰ ਭੈਣਾਂ ਨੇ ਜਿਨ੍ਹਾਂ ਨੇ ਆਪਣੀ ਕਿਰਤ ਕਮਾਈ, ਔਰ ਜਦੋਂ ਗੱਲ ਵੀ ਚੱਲ ਰਹੀ ਸੀ ਮੈਂ ਕਿਹਾ ਜੀ ਇਹ ਵੀ ਦੇਖੋ ਕਿ ਜਦੋਂ ਤੱਕ ਚੱਲਿਆ ਉਹ ਵੀ ਜਿੰਨਾ ਇੰਨਾ ਖਰਚੇ ਦਾ ਪ੍ਰੋਜੈਕਟ ਸੀ, ਕੌਣ ਦਿੰਦਾ ਸੀ? ਅਲਟੀਮੇਟਲੀ ਸੰਗਤ ਸੀ।
ਔਰ ਸੰਗਤ ਦੇ ਵਿੱਚ ਹਾਲਾਂ ਮੇਰਾ ਇਹ ਅੰਦਾਜ਼ ਹੀ ਨਹੀਂ ਰਿਹਾ ਕਦੇ ਮੰਗਣ ਵਾਲਾ ਜਾਂ ਦੂਸਰਾ, ਲੇਕਿਨ ਇਹਦੇ ਬਾਵਜੂਦ ਜਿਹੜੇ ਸਾਡੇ ਨਾਲ ਇਹ ਸਾਰੇ ਸਮੇਂ 'ਚ ਹਮਸਫਰ ਰਹੇ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ, ਉਹ ਇਹ ਮਹਿਸੂਸ ਕਰਦੇ ਸਨ। ਬਹੁਤ ਸਾਰਿਆਂ ਨੂੰ ਇਹ ਵੀ ਨਹੀਂ ਸੀ ਵੀ ਪਤਾ ਨਹੀਂ ਕੀ ਹੈ, ਉਹਨਾਂ ਦੇ ਕੋਲ ਵਿਜ਼ਨ ਜਾਂ ਗੱਲ ਸ਼ਾਇਦ ਉਹਨਾਂ ਨੂੰ ਪੂਰੀ ਨਹੀਂ ਸੀ, ਪਰ ਉਹਨਾਂ ਨੇ ਇੱਕ ਫੇਥ ਰੱਖਿਆ ਕਿ ਮੇਰੇ ਵੱਲੋਂ ਕਿ ਭਾਈ ਜੋ ਇਹ ਕਹਿ ਰਹੇ ਨੇ, ਜੋ ਕਰ ਰਹੇ ਨੇ, ਉਹ ਠੀਕ ਹੀ ਹੋਏਗਾ। ਤਾਂ ਮੈਂ ਸਮਝਦਾ ਵੀ ਜੇ ਇਸ ਕਿਸਮ ਦਾ, ਹੁਣ ਤਾਂ ਚਲੋ ਬਹੁਤ ਸਾਰਿਆਂ ਨੇ ਆਪਣੀਆਂ ਅੱਖਾਂ ਨਾਲ ਦੇਖਿਆ, ਇੱਥੇ ਆਏ, ਫੈਸਿਲਿਟੀ ਦਾ ਟੂਰ ਕੀਤਾ, ਸਾਰੀ ਪ੍ਰੈਜੈਂਟੇਸ਼ਨ 'ਚ ਉਹਨਾਂ ਨੇ ਦੇਖਿਆ ਕਿ ਵੀ ਅਸੀਂ ਕੀ ਅਚੀਵ ਕੀਤਾ ਹੈ, ਕਿਵੇਂ ਇੱਕ ਓਪੀਨੀਅਨ ਮੇਕਿੰਗ ਚੈਨਲ ਹੈ। ਲੇਕਿਨ ਪਹਿਲੇ ਸਾਲਾਂ 'ਚ, ਇਹਨਾਂ 3 ਸਾਲਾਂ 'ਚ ਬਹੁਤ ਸਾਰੇ ਜਿਹੜੇ ਨੇ ਉਹਨਾਂ ਨੇ ਸਿਰਫ ਇੱਕ ਬਲਾਈਂਡ ਫੇਥ ਦੇ ਉੱਤੇ ਜਿਹੜਾ ਕਿ ਜੋ ਡਾਕਟਰ ਸਾਹਿਬ ਕਹਿ ਰਹੇ ਨੇ ਉਹ ਠੀਕ ਹੈ, ਬਸ ਕੋਈ ਔਰ ਕਈ ਥਾਵਾਂ ਤੇ ਇਹ ਨਹੀਂ ਹੈ ਕਿ ਸ਼ੱਕ ਨਹੀਂ ਜ਼ਾਹਰ ਕੀਤੇ ਗਏ, ਕਈ ਥਾਂ ਸੀ ਕੌਣ ਹੈ ਜੀ, ਮਾਲਕੀ ਕਿਹਦੀ ਹੈ, ਕੌਣ ਹੈ, ਕਿਹਦੇ ਨਾਂ ਹੈ, ਕਿੱਧਰ ਜਾਣਗੇ, ਸ਼ੇਅਰ ਬਣਾ ਲਓ, ਇੱਧਰ ਬਣਾ ਲਓ, ਉਧਰ ਬਣਾ ਲਓ, ਇਹ ਵੀ ਸੁਜੈਸ਼ਨ ਸੀ ਜੀ ਕਿ ਭਈ ਇਵੇਂ ਅਸੀਂ ਚਲਾ ਲਈਏ। ਹੁਣ ਵੀ ਅਸੀਂ ਕੋਈ ਆਪਸ਼ਨਸ ਕਲੋਜ਼ ਨਹੀਂ ਰੱਖੀਆਂ ਹੈ, ਕਿਉਂਕਿ ਅਸੀਂ ਲੌਂਗ ਟਰਮ ਦੇਖਾਂਗੇ ਕਿ ਵੀ ਇਹਨੂੰ ਅਸੀਂ ਕਿਵੇਂ ਪੱਕੇ ਪੈਰੀ ਕਰ ਸਕਦੇ। ਪਰ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਪਹਿਲਾਂ ਤਾਂ ਮੈਂ ਨਿੱਜੀ ਤੌਰ ਤੇ ਉਹਨਾਂ ਸਾਰੇ ਹੀ ਵੀਰਾਂ ਭੈਣਾਂ ਦਾ ਔਰ ਗੁਰੂ ਕੇ ਖਾਲਸੇ ਦਾ ਮਸ਼ਕੂਰ ਹੈ ਕਿ ਜਿਨ੍ਹਾਂ ਨੇ 3 ਸਾਲਾਂ 'ਚ ਉਸ ਬਲਾਈਂਡ ਫੇਥ ਦੇ ਥੱਲੇ, ਜਿਹੜਾ ਕਿ ਪੰਥ ਦੇ ਉੱਤੇ ਫੇਥ ਹੈ, ਔਰ ਅਸੀਂ ਤਾਂ ਸਿਮਰ ਮੁਰੀਦਾ ਢਾਡੀ ਆ ਸਤਿਗੁਰੂ ਬਖਸ਼ਣ ਦਾ, ਅਸੀਂ ਤਾਂ ਉਸ ਦੇ ਮੁਰੀਦ ਹੈ ਤੇ ਉਹਦੇ ਢਾਡੀ ਹੈ ਜੀ, ਸਿੰਗਿੰਗ ਦਾ ਪੀਆਨਸ, ਉਹਦੇ ਗੁਣ ਗਾਣ ਵਾਲੇ ਹੈ। ਬਾਕੀ ਸਾਰੇ ਔਗਣਾਂ ਨਾਲ ਮੈਂ ਭਰਿਆ ਹੋਇਆ ਜਿਹੜੇ ਇਮੈਜਿਨ ਕੀਤੇ ਜਾਂਦੇ ਨੇ ਕਿ ਮਨੁੱਖ ਦੇ ਵਿੱਚ ਹੋ ਸਕਦੇ ਨੇ, ਪਰ ਇਹ ਸਤਿਗੁਰੂ ਦੀ ਰਹਿਮਤ ਰਹੀ। ਔਰ ਮੈਂ ਇਹ ਗੱਲ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਵੀ ਕਹੀ ਕਿ ਭਾਈ ਇਹ ਤਾਂ, ਔਰ ਹਮੇਸ਼ਾ ਮੈਂ ਦੁਹਰਾਉਂਦਾ ਕਿ ਭਾਈ ਅਸੀਂ ਤਾਂ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਇਹ ਸਤਿਗੁਰੂ ਦੀ ਵਡਿਆਈ ਹੈ। ਔਰ ਅਸੀਂ ਬੜੇ ਸ਼ਾਰਟ ਨੋਟਿਸ ਦੇ ਉੱਤੇ, ਕਿਉਂਕਿ ਜਿਹੜੀਆਂ ਸਿਚੁਏਸ਼ਨਸ ਨੇ ਉਹ ਨਵੰਬਰ ਤੋਂ ਬਾਅਦ ਬਹੁਤ ਗਰੇਵ ਹੋਣੀਆਂ ਸ਼ੁਰੂ ਹੋਈਆਂ, ਮੇਰੇ ਲਈ ਵੀ ਸੀ ਕਿ ਵੀ ਜਿਹੜੀਆਂ ਸਾਡੀਆਂ ਹਮਦਰਦੀ ਦੀਆਂ ਪਾਕਟਸ ਸੀ ਉਹਨਾਂ ਤੋਂ ਮੰਗ ਲਿਆ, ਹੁਣ ਕਿੰਨਿਆਂ ਕੁ ਨੂੰ ਕਹੀ ਜਾਣਾ। ਔਰ ਮੈਂ ਰੁਖੀ ਸਾਹਿਬ ਨੂੰ ਇਹ ਕਹਿਣ ਦੀ ਵੀ ਕੋਸ਼ਿਸ਼ ਕੀਤੀ ਕਿ ਭਾਈ ਦੇਖੋ, ਮੈਂ ਕਦੇ ਵੀ ਢੈਂਦੀ ਕਲਾ ਸ਼ਬਦ ਨਹੀਂ ਹੈ, ਕਿਉਂਕਿ ਸਿੱਖ ਦੀ ਡਿਕਸ਼ਨਰੀ 'ਚ ਨਹੀਂ ਹੈ ਤੇ ਉਸ ਦੀ ਗੱਲ ਨਹੀਂ ਹੈ, ਪਰ ਇੱਕ ਸਟੇਜ ਆਉਂਦੀ ਹੈ ਵੀ ਤੁਸੀਂ ਹਕੀਕਤ ਨੂੰ ਫੇਸ ਕਰਦੇ ਹੋ। ਉਦੋਂ ਜੇ ਤੁਸੀਂ ਫਿਰ ਵੀ ਕਿਸੇ ਹਵਾਈ ਸੋਚ 'ਚ ਰਹੋ, ਉਹ ਫਿਰ ਸ਼ੇਖ ਚਿੱਲੀ ਹੈ। ਇੱਕ ਤੁਸੀਂ ਫੇਥ ਨਾਲ ਸ਼ੁਰੂ ਕਰਦੇ ਹੋ, ਸ਼ੇਖ ਚਿੱਲੀ ਨਹੀਂ ਹੈ, ਉਹ ਗੁਰੂ ਤੇ ਅਪਾਰ ਫੇਥ ਹੈ। ਪਰ ਇੱਕ ਹੈ ਜਦੋਂ ਤੁਹਾਡੇ ਸਾਹਮਣੇ ਕੋਈ ਚੀਜ਼ ਆ ਕੇ ਖਲੋ ਜਾਂਦੀ ਹੈ, ਬਣ ਰਹੀ ਹੁੰਦੀ ਹੈ, ਤੁਸੀਂ ਉਸ ਨੂੰ ਜਿਵੇਂ ਕਹਿੰਦੇ ਨੇ ਕਿ ਉਹ ਜਿਹੜਾ ਕੋਈ ਅੱਖਾਂ ਬੰਦ ਕਰ ਲਏ ਕਬੂਤਰ ਬਿੱਲੀ ਨੂੰ ਦੇਖ ਕੇ ਜਾਂ ਦੂਸਰਾ, ਫਿਰ ਉਹ ਗੱਲ ਹੋਣੀ ਸੀ। ਪਰ ਮੈਂ ਸਮਝਦਾ ਵੀ ਅਸੀਂ ਬੜੇ ਸ਼ਾਰਟ ਨੋਟਿਸ ਦੇ ਉੱਤੇ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕੀਤਾ। ਇਸੇ ਜਦੋਂ ਅਸੀਂ ਪਹਿਲਾਂ ਆਰਗੇਨਾਈਜ਼ ਕਰਨ ਦਾ ਸੋਚਦੇ ਸੀ, ਟ੍ਰੈਜਡੀ ਹੋਈ, ਭਾਈ ਬਘੇਲ ਸਿੰਘ, ਭਾਈ ਸੰਤੋਖ ਸਿੰਘ ਦੇ ਬੇਟੇ ਚੜ੍ਹਾਈ ਕਰ ਗਏ, ਉਹਨਾਂ 2 ਹਫ਼ਤੇ ਉਸ ਪੀਰੀਅਡ। ਸੋ ਕੁੱਲ ਮਿਲਾ ਕੇ ਜੇ ਦੇਖਿਆ ਜਾਏ ਤੇ ਇਸ ਸਾਰੇ ਤੇ 2 ਹਫ਼ਤੇ ਤੋਂ ਜ਼ਿਆਦਾ ਦਾ ਕੰਮ ਨਹੀਂ ਸੀ, ਪਰ ਸਾਡੀ ਇੱਕ ਆਵਾਜ਼ ਦੇ ਉੱਤੇ ਜਿਵੇਂ 50 ਤੋਂ ਜ਼ਿਆਦਾ ਜਿਹੜੇ ਨੁਮਾਇੰਦੇ ਨੇ ਉਹ ਨਿਊਯਾਰਕ, ਨਿਊ ਜਰਸੀ, ਕਨੈਟੀਕਟ ਤੋਂ ਬਾਹਰੋਂ ਆਏ, ਜਿਨ੍ਹਾਂ 'ਚ ਕੈਨੇਡਾ ਤੋਂ, ਮੌਂਟਰੀਆਲ ਤੋਂ, ਟੋਰਾਂਟੋ ਤੋਂ, ਜੇ ਮੈਂ ਸਟੇਟ ਵਾਈਜ਼ ਦੇਖਾਂ, ਸੀਐਟਲ ਵਾਸ਼ਿੰਗਟਨ ਸਟੇਟ ਤੋਂ, ਕੈਲੀਫੋਰਨੀਆ ਤੋਂ, ਮਿਸ਼ੀਗਨ ਤੋਂ, ਹਿਊਸਟਨ ਟੈਕਸਸ ਤੋਂ, ਡਾਲਸ ਟੈਕਸਸ ਤੋਂ, ਔਰ 4 ਚਫੇਰਿਓਂ ਵਰਜੀਨੀਆ ਤੋਂ। ਪਰ ਵਰਜੀਨੀਆ ਤਾਂ ਮੈਂ ਇਸ ਲਈ ਨਹੀਂ ਕਹਿੰਦਾ ਕਿ ਮੈਂ ਉਹਨਾਂ ਨੂੰ ਤਾਂ ਇੱਕੋ ਹੀ ਗੱਲ ਕਹੀ ਸੀ, ਮੈਂ ਕਿਹਾ ਜੀ ਗੱਲ ਪੇਕਿਆਂ ਦੇ ਸਿਰ ਤੇ ਹੁੰਦੀ ਆ, ਪੇਕੇ ਹੋਣ ਜ਼ੋਰਾਵਰ ਫਿਰ ਉਹਨੂੰ ਤੰਗ ਨਹੀਂ ਕਰਦੇ, ਦੂਜੇ ਕਹਿੰਦੇ ਬਹੁਤ ਤਗੜੇ ਆ ਪੇਕੇ ਵੀ, ਉਹ ਵੀ ਮੈਂ ਕਿਹਾ ਬੀਬੀ ਕਹਿੰਦੀ ਆ, ਫਿਰ ਮੇਰਾ ਪਤਾ ਨਾ ਮੇਰੇ ਪੇਕੇ ਨੇ, ਮੇਰੇ ਭਰਾ ਨੇ ਇੰਨੇ। ਸੋ ਮੈਂ ਸਮਝਦਾ ਮੈਂ ਉਹਨਾਂ ਨੇ ਹਮੇਸ਼ਾ ਹੀ ਮਾਣ ਰੱਖਿਆ। ਔਰ ਇਹਦੇ ਬਾਵਜੂਦ ਭਾਈ ਨਰਿੰਦਰ ਸਿੰਘ ਦੇ ਬੇਟੇ ਹਸਪੀਟਲਾਈਜ਼ ਨੇ ਸਟਿਲ। ਦੂਸਰਿਆਂ ਲਈ ਵੀ ਉਸ ਤੋਂ ਪਹਿਲਾਂ 2 ਹਫ਼ਤੇ ਪਹਿਲਾਂ ਸਰ ਬਲਵਿੰਦਰ ਸਿੰਘ ਚੱਠਾ, ਦੂਸਰੇ ਸਾਡੇ ਉੱਥੇ ਵੀ ਡਾਲਸ ਟੈਕਸਸ ਗਏ ਸਨ। ਪਰ ਇਹਦੇ ਬਾਵਜੂਦ ਜਿਹੜਾ ਰਿਸਪੌਂਸ, ਪਹਿਲਾਂ ਤਾਂ ਮੈਂ ਬਾਹਰਲੇ ਸਾਰੇ ਵੀਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਜੀ ਕਿ ਉਹ ਆਏ ਵੀ ਔਰ ਉਹਨਾਂ ਨੇ ਸੱਚਮੁੱਚ ਇਸ ਸਾਰੇ ਐਫਰਟ ਨੂੰ ਠੁੰਮਣਾ ਵੀ ਦਿੱਤਾ, ਖਲੋਤੇ ਵੀ। ਔਰ ਮੈਂ ਕੱਲੇ ਦਾ ਵੀ ਸ਼ੁਕਰੀਆ ਅਦਾ ਕਰਾਂਗਾ ਸਮਾਂ ਆਉਣ ਤੇ, ਲੇਕਿਨ ਕਲੈਕਟਿਵਲੀ ਮੈਂ ਸਭ ਦਾ ਸ਼ੁਕਰਗੁਜ਼ਾਰ ਹਾਂ। ਔਰ ਇਸ ਦੇ ਨਾਲ ਹੀ ਅਸੀਂ ਹੁਣ ਈਸਟ ਕੋਸਟ ਦੀਆਂ ਸਿੱਖ ਸੰਗਤਾਂ, ਗੁਰਦੁਆਰਾ ਕਮੇਟੀਆਂ, ਔਰ ਉਹਦੇ 'ਚ ਜੇ ਮੈਂ ਕਿਸੇ ਦਾ ਜ਼ਿਆਦਾ ਨਾਂ ਲਿਆ ਤੇ ਸ਼ਾਇਦ ਦੂਸਰਿਆਂ ਨੂੰ ਨਾ ਲੱਗੇ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦੁਆਬਾ ਸਿੱਖ ਐਸੋਸੀਏਸ਼ਨ
ਜਿਨ੍ਹਾਂ ਦੇ ਬੜੇ ਹੀ ਉਤਸ਼ਾਹੀ ਵੀਰ ਜਿਨ੍ਹਾਂ ਨੇ, ਔਰ ਮੈਂ ਸਟੇਜ ਤੋਂ ਵੀ ਕਿਹਾ ਸੀ ਵੀ ਨਾ ਹੀ ਉਹਨਾਂ ਨੇ ਦੁਆਬਾ ਰੱਖਿਆ ਹੋਇਆ, ਫਿਕਰ ਉਹਨਾਂ ਨੂੰ 5 ਆਪ ਦਾ, ਉਹ ਸਿਰਫ 2 ਪਾਣੀਆਂ ਤੱਕ ਨਹੀਂ ਨੇ, 5 ਆਪ ਤੱਕ ਨੇ। ਔਰ ਦਰਸ਼ਕ ਜਿਹੜੀਆਂ ਨੇ ਝਲਕੀਆਂ ਪਿੱਛੇ ਦੇਖ ਰਹੇ ਨੇ ਸਕਰੀਨ ਦੇ ਉੱਤੇ। ਅਸੀਂ ਜਿਹੜਾ ਇਹ ਵੀ ਇਸ ਦੇ ਨਾਲ ਹੀ ਦੱਸ ਦਈਏ ਕਿ ਆਉਣ ਵਾਲੇ ਸੈਚਰਡੇ 7 ਵਜੇ ਸ਼ਾਮ ਤੋਂ 10 ਵਜੇ ਤੱਕ 3 ਘੰਟੇ ਇਸ ਪ੍ਰੋਗਰਾਮ ਨੂੰ ਜਿਹੜਾ ਰਿਪੀਟ ਦੇ ਥੱਲੇ ਥੋੜਾ ਬਹੁਤ ਐਡੀਟਡ ਹੋਏਗਾ, ਕਿਉਂਕਿ ਕੁੱਲ ਮਿਲਾ ਕੇ ਤਾਂ 4 ਘੰਟੇ ਦਾ ਪ੍ਰੋਗਰਾਮ ਹੈ, ਉਹ ਦੇਖ ਸਕਣਗੇ। ਔਰ ਸਾਨੂੰ ਖੁਸ਼ੀ ਹੈ ਕਿ ਇਹ ਪ੍ਰੋਗਰਾਮ ਜਿਹੜਾ ਕਿ ਸਾਡੀ TV 84 ਦੀ ਟੈਕਨੀਕਲ ਟੀਮ ਨੇ ਬਹੁਤ ਮਿਹਨਤ ਕਰਕੇ, ਪਹਿਲਾਂ ਅਸੀਂ ਉਹਨੂੰ ਲਾਈਵ ਨਹੀਂ ਸੀ ਕਰਨ ਦਾ ਬਣਾਉਂਦੇ ਔਰ ਇਹੀ ਕਾਰਨ ਸੀ ਅਸੀਂ ਅਨਾਉਂਸ ਨਹੀਂ ਕੀਤਾ, ਪਰ ਮੌਕੇ ਤੇ ਜਿਹੜਾ ਇੱਕ ਰਿਸਪੌਂਸ ਸੀ, ਇੱਕ ਓਵਰਆਲ ਫਿਜ਼ਾ ਦੇ ਵਿੱਚ ਹੋਪਫੁਲਨੈਸ ਸੀ, ਉਹਦੇ ਥੱਲੇ ਸਾਡੀ ਟੈਕਨੀਕਲ ਟੀਮ ਨੇ ਮੌਕੇ ਤੇ ਡਿਸਾਈਡ ਕੀਤਾ ਵੀ ਇਹਨੂੰ ਅਸੀਂ ਲਾਈਵ ਕਰ ਦਈਏ। ਔਰ ਉਸ ਲਾਈਵ ਦਾ ਜਿਹੜਾ ਹੈ ਉਹ ਕਾਫੀ ਜਿੰਨੀ ਕਿ ਇਨਪੁਟ ਸਾਨੂੰ ਆਈ ਹੈ ਪੰਜਾਬ ਤੋਂ ਲੈ ਕੇ ਦੁਨੀਆ ਭਰ 'ਚ ਜਿਹੜਾ ਇਸ ਨੂੰ ਸਿੱਖਾਂ ਨੇ ਦੇਖਿਆ, ਪੰਥ ਪ੍ਰਸਤਾਂ ਨੇ ਦੇਖਿਆ, ਔਰ ਅਸੀਂ ਆਪਣੀ ਟੈਕਨੀਕਲ ਟੀਮ ਦਾ ਵੀ, ਕਿਉਂਕਿ ਉਹਨਾਂ ਦੇ ਉੱਤੇ ਬਹੁਤ ਪ੍ਰੈਸ਼ਰ ਸੀ। ਇਹੀ ਕਾਰਨ ਸੀ ਕਿ ਅਸੀਂ ਫਰਾਈਡੇ ਦਾ ਪ੍ਰੋਗਰਾਮ ਵੀ ਨਹੀਂ ਕਰ ਸਕੇ, ਕਿਉਂਕਿ ਬਹੁਤ ਸਾਰੀਆਂ ਪ੍ਰੈਪਰੇਸ਼ਨਸ ਹੁੰਦੀਆਂ। ਔਰ ਮੈਂ ਕਿਸੇ ਨੂੰ ਕਹਿ ਰਿਹਾ ਸੀ ਹਲਕੇ ਅੰਦਾਜ਼ 'ਚ, ਮੈਂ ਕਿਹਾ ਜੀ ਹੁਣ ਤੱਕ ਤਾਂ ਅਸੀਂ ਬਣੀਆਂ ਬਣਾਈਆਂ ਸਟੇਜਾਂ ਤੇ ਜਾ ਕੇ ਲੈਕਚਰ ਕੀਤੇ ਨੇ, ਹੁਣ ਪਤਾ ਲੱਗਿਆ ਨਾ, ਹੁਣ ਜਦੋਂ ਆਪਣੀ ਬਣਾਈ ਇਹ ਤਾਂ ਨੀਂਦਾਂ ਆਰਾਮ ਹੋ ਗਈਆਂ। 2 ਹਫ਼ਤੇ ਹੋ ਗਏ, ਪਤਾ ਨਹੀਂ ਲੱਗਦਾ ਵੀ ਕਿੱਥੇ ਕੀ ਹੈ, ਕਿਹਨੂੰ ਕਿਹਾ ਕਿਹਨੂੰ ਨਹੀਂ ਕਿਹਾ। ਲੇਕਿਨ ਇਹਦੇ ਬਾਵਜੂਦ, ਔਰ ਮੈਂ ਇਹਨੂੰ ਸਤਿਗੁਰੂ ਦੀ ਰਹਿਮਤ ਕਹਾਂਗਾ ਕਿ ਐਵਰੀਥਿੰਗ ਵਾਜ਼ ਸੋ ਵੈਲ ਪਲੇਸਡ ਔਰ ਵੈਲ ਇਨ ਪਲੇਸ ਰਾਦਰ, ਕਿ ਇੱਕ ਵੀ ਜਿਹੜੀ ਹੈ ਡਾਕਟਰ ਰਣਜੀਤ ਸਿੰਘ ਕੱਲ ਜਦੋਂ ਅਸੀਂ ਡਰਾਈਵ ਬੈਕ ਕਰ ਰਹੇ ਸੀ, ਸ਼ਾਮ ਨੂੰ ਰਿਲੈਕਸਿੰਗ ਡਿਨਰ ਸੀ, ਤੇ ਕਹਿਣ ਲੱਗੇ ਕਿ ਵੀ ਇਸ ਸਾਰੇ 'ਚ ਨੀਵਾਂ ਕੰਮ ਕੀ ਹੋਇਆ, ਤੇ ਕਿਸੇ ਕੋਲ ਕੋਈ ਨਹੀਂ ਸੀ। ਕਹਿੰਦਾ ਜੀ ਹਾਂ ਇੰਪਰੂਵਮੈਂਟ ਦੇ ਤਾਂ ਹਮੇਸ਼ਾ ਚਾਂਸ ਹੁੰਦੇ ਨੇ ਵੀ ਅਸੀਂ ਦੇਖ ਸਕਦੇ ਹਾਂ ਵੀ ਕਿਵੇਂ ਅਸੀਂ ਹੋਰ ਪਰ ਕੁਝ ਵੀ ਐਸਾ ਨਹੀਂ ਸੀ, ਨਾ ਹੀ ਕੋਈ ਐਸੀ ਸ਼ਿਕਾਇਤ ਆਈ ਕਿ ਕਿਸੇ ਨੂੰ ਕੀ ਮਿਲਿਆ ਹੋਏ ਕੀ ਨਾ ਮਿਲਿਆ। ਔਰ ਹਰ ਇੱਕ ਨਹੀਂ, ਔਰ ਇਹ ਗੱਲ ਜਿਹੜੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੇ ਲੋਕ ਨੇ, ਅਕਸਰ ਫੰਡ ਰੇਜ਼ਰ ਤੇ ਜਾਂਦੇ ਨੇ, ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਜੀ ਪਹਿਲੀ ਵਾਰ ਹੈ ਕਿ ਅਸੀਂ ਇਹ ਦੇਖਿਆ ਕਿ ਪ੍ਰੋਗਰਾਮ ਦੇ ਸ਼ੁਰੂ ਤੋਂ ਅਖੀਰ ਤੱਕ ਹਰ ਇੱਕ ਨੇ ਬੈਠ ਕੇ ਦੇਖਿਆ ਔਰ ਧਿਆਨ ਨਾਲ ਸੁਣਿਆ। ਤੇ ਉਹਦੇ ਥੱਲੇ ਫਿਰ ਇੱਕ ਬੀਬੀ ਜੀ ਕਮੈਂਟ ਕਰ ਰਹੇ ਸੀ, ਕਹਿੰਦੇ ਜੀ ਗਲਾਸੀਆਂ ਨਹੀਂ ਨਾ ਸੀ, ਉਹ ਹੁੰਦੀਆਂ ਵੀ ਲੈ ਕੇ ਦੂਜੇ ਘੁੰਮਦੇ ਹੁੰਦੇ ਨੇ। ਔਰ ਕੁਦਰਤੀ ਦੂਸਰਾ ਪਾਰਟ ਮੈਂ ਸਮਝਦਾ ਹਾਂ ਵੀ ਬਹੁਤ ਵਾਰ ਡਿਨਰ ਦੇ ਥੱਲੇ ਹੁੰਦਾ, ਔਰ ਅਸੀਂ ਹਾਲੇ ਇਨਕਰੇਜ ਕੀਤਾ, ਪਰਿਵਾਰ ਆਏ ਸਾਡੇ ਬਹੁਤ ਸਾਰੇ ਪੰਥ ਪ੍ਰਸਤ, ਪੰਥ ਨੂੰ ਪਿਆਰ ਕਰਨ ਵਾਲੇ, ਪਰ ਜਿਹੜੇ ਆਏ ਉਹ ਸੱਚਮੁੱਚ ਜਿਹੜੇ ਨੇ ਉਹਨਾਂ ਦੀ ਦਿਲਚਸਪੀ ਸੀ, ਉਹ ਕੋਈ ਡਿਨਰ ਖਾਣ ਨਹੀਂ ਆਏ ਜਾਂ ਉਹ ਕੋਈ ਗੁਰਦਾਸ ਮਾਨ ਨੂੰ ਸੁਣਨ ਨਹੀਂ ਆਏ, ਨਾ ਹੀ ਅਸੀਂ ਸੱਦਿਆ ਸੀ। ਲੇਕਿਨ ਇਹਦੇ ਬਾਵਜੂਦ ਜਿਹੜੀ ਪ੍ਰੈਜ਼ੈਂਸ ਜਿਹੜੀ ਇੱਕ, ਔਰ ਮੈਂ ਜਦੋਂ ਆਰਗੇਨਾਈਜ਼ ਵੀ ਕਰ ਰਿਹਾ ਸੀ, ਬੀਬੀ ਗੁਰਮੀਤ ਕੌਰ ਸੋਢੀ ਜਿਹੜੇ ਸਾਡੇ ਮੇਨ ਆਪਰੇਸ਼ਨਲ ਇੰਚਾਰਜ ਨੇ, ਤੇ ਮੈਨੂੰ ਕਹਿਣ ਲੱਗੇ ਵੀ ਕਿਸ ਕਿਸਮ ਦਾ ਫਾਰਮੈਟ। ਮੈਂ ਕਿਹਾ ਜੀ ਇਹ ਸਮਝੋ ਵੀ ਗੁਰੂ ਗ੍ਰੰਥ ਸਾਹਿਬ ਦੀ ਭੀੜ ਨਹੀਂ ਹੋਣੀ ਉੱਥੇ, ਬਾਕੀ ਸਾਰਾ ਉਵੇਂ ਹੀ ਹੋਣਾ ਚਾਹੀਦਾ, ਜਿਹਦੇ ਚ ਹੋਰ ਕੋਈ ਵੀ ਇਸ ਕਿਸਮ ਦਾ ਕੋਈ ਜਿਹੜੀ ਐਂਟਾਈ ਗੁਰਮਤ ਲਾਈਨ ਜਿਹੜੀ ਜਿਹਦੇ ਚੋਂ ਕੱਲ ਨੂੰ ਕੋਈ ਵੀ ਇਸ ਕਿਸਮ ਦੀ ਗੱਲ ਹੈ। ਸੋ ਮੈਂ ਸਮਝਦਾ ਹਾਂ ਵੀ ਪਹਿਲੀ ਗੱਲ ਬਹੁਤ ਵਾਰ ਇਹ ਕ੍ਰੈਡਿਟ ਜਿਹੜਾ ਹੈ ਸਤਿਗੁਰੂ ਦੀ ਰਹਿਮਤ ਹੈ, ਔਰ ਉਸ ਤੋਂ ਬਾਅਦ ਮੈਂ ਸਮਝਦਾ ਹਾਂ ਵੀ ਇਹ ਟੀਮ ਵਰਕ ਹੈ, ਔਰ ਸਾਡੀ ਸਾਰੀ ਟੀਮ ਨੇ, ਉਹਨਾਂ ਦੇ ਵਿੱਚ ਤੁਸੀਂ ਵੀ ਸ਼ਾਮਲ ਹੋ, ਬਾਕਸ ਚੁੱਕ ਕੇ ਮੇਰਾ ਖਿਆਲ ਹੈ ਤੁਸੀਂ ਵੀ ਇੱਕ ਦਿਨ ਤਾਂ ਆਰਾਮ ਹੀ ਕੀਤਾ, ਕੱਲ ਆਏ ਵੀ ਨਹੀਂ ਡਿਨਰ ਤੇ ਜੀ ਡਾਕਟਰ ਸਾਹਿਬ। ਔਰ ਸਾਡੇ ਯੰਗਸਟਰਸ ਖਾਸ ਤੌਰ ਤੇ ਭਾਈ ਗੁਰਦੇਵ ਸਿੰਘ, ਭੈਣ ਜੀ ਜਸਵਿੰਦਰ ਕੌਰ, ਉਹਨਾਂ ਦੀਆਂ ਬੱਚੀਆਂ ਨਾਲ ਆਈਆਂ ਸੀ ਸਾਰਾ ਦਿਨ, ਕਿਉਂਕਿ ਜਦੋਂ ਤੁਸੀਂ ਦੇਖਦੇ ਹੋ ਇੱਕ ਡੈਕੋਰੇਟਡ ਹਾਲ 'ਚ ਆ ਕੇ, ਦੂਸਰਾ ਪਰ ਅਸੀਂ ਇਹ ਫਿਰ ਭੁੱਲ ਜਾਂਦੇ ਹਾਂ ਕਿ ਸਵੇਰ ਤੋਂ ਸ਼ਾਮ ਤੱਕ ਕਿੰਨਿਆਂ ਨੇ ਮਿਹਨਤ ਕੀਤੀ ਹੈ, ਉਹ ਸਾਰਿਆਂ ਨੂੰ ਇੱਕ ਇੱਕ ਚੀਜ਼ ਨੂੰ ਇੱਕ ਥਾਂ 'ਤੇ ਰੱਖਣ ਲਈ ਕਿੰਨੀ ਮਿਹਨਤ ਕੀਤੀ ਹੈ। ਸੋ ਕੁੱਲ ਮਿਲਾ ਕੇ ਇੱਕ ਸਾਰਾ ਟੀਮ ਐਫਰਟ ਔਰ ਇੱਕ ਐਂਥੂਸੀਆਜ਼ਮ ਸੀ। ਔਰ ਮੈਨੂੰ ਕੈਲੀਫੋਰਨੀਆ ਤੋਂ ਡਾਕਟਰ ਪ੍ਰਿਤਪਾਲ ਸਿੰਘ ਕਹਿਣ ਲੱਗੇ ਵੀ ਸੱਚਮੁੱਚ ਹੀ ਤੁਸੀਂ ਜਿਹੜਾ ਅਚੀਵਮੈਂਟ ਹੈ, ਔਰ ਉਹਨਾਂ ਨੇ ਕਿਹਾ ਵੀ ਹਰ ਚੀਜ਼ ਦੇ ਵਿੱਚ ਇੱਕ ਤਾਜ਼ਗੀ ਦੀ ਭਾਸ ਸੀ, ਇੱਕ ਉਹਦੇ ਵਿੱਚ ਡਿਗਨਿਟੀ ਵੀ ਸੀ। ਹਾਲਾਂਕਿ ਜਦੋਂ ਐਂਟਰਟੇਨਮੈਂਟ ਨਾਲ ਸ਼ਬਦ ਹੀ ਇਸ ਕਿਸਮ ਦਾ, ਹੁਣ ਮੈਂ ਨਹੀਂ ਕਹਿਣਾ ਚਾਹੁੰਦਾ ਵੀ ਲੋਕਾਂ ਨੇ ਜਾਂ ਸਾਡੇ ਬਹੁਤ ਸਾਰੇ TV ਚੈਨਲ ਨੇ ਐਂਟਰਟੇਨਮੈਂਟ ਦਾ ਕੀ ਨਾਸ ਮਾਰ ਦਿੱਤਾ ਹੈ, ਇਸ ਸ਼ਬਦ ਨੂੰ ਹੀ ਜਿਹੜਾ ਉਹ ਹੋਰ ਬਣਾ ਦਿੱਤਾ ਹੈ। ਸੋ ਉਹਦੇ 'ਚ ਹਰ ਇੱਕ ਦੇ ਕੋਲ ਇੱਕ ਚੰਗਾ ਪਾਰਟ ਸੀ, ਆਪਸ 'ਚ ਮਿਲ ਕੇ ਗੱਲਬਾਤ ਕਰਨ ਦਾ ਵੀ ਸੀ,
ਔਰ ਜਦੋਂ ਕਿਉਂਕਿ ਮੈਂ ਬਹੁਤ ਸਾਰੇ ਵੇਰਵੇ ਅਜੇ ਡਿੱਗਦੇ ਹੋਣਗੇ ਜੇ ਅਜੇ ਫੰਕਸ਼ਨ ਦੇ ਤਾਂ ਗੱਲ ਕੀਤੀ ਨਹੀਂ, ਬਾਹਰ ਹੀ ਪ੍ਰੂਨਿੰਗ ਕਰ ਰਹੇ ਨੇ, ਵਿੱਚ ਤਾਂ ਬੜੇ ਹੀ ਨੇ। ਕਿਉਂਕਿ ਇੱਕ ਤਾਂ ਅਸੀਂ ਇਹ ਵੀ ਰੱਖਣਾ ਚਾਹੁੰਦੇ ਹਾਂ ਕਿ ਬਹੁਤ ਸਾਰਾ ਤੁਹਾਡੇ ਲਈ ਸੈਚਰਡੇ ਲਈ ਹੋਏ, ਤੁਸੀਂ ਉਹਨੂੰ ਦੇਖੋ, ਇਹ ਨਾ ਹੋਏ ਵੀ ਤੁਸੀਂ ਕਹੋ ਜੀ ਸੁਣਿਆ ਹੋਇਆ ਹੈ, ਹੁਣ ਕੀ ਲੋੜ ਹੈ ਦੇਖਣ ਦੀ। ਪਰ ਉਹਦੇ ਫਿਰ ਵੀ ਮੈਂ ਉਸ ਦਾ ਜ਼ਿਕਰ ਜ਼ਰੂਰ ਕਰਾਂਗਾ। ਪਰ ਮੈਂ ਇੱਕ ਓਪਰਚੁਨਿਟੀ ਹੈ ਜਿਹਦੇ ਥੱਲੇ ਮੈਂ ਸ਼ੁਕਰੀਆ ਵੀ ਅਦਾ ਕਰਨਾ ਚਾਹੁੰਦਾ। ਔਰ ਜੇ ਅਸੀਂ ਉਹ ਦੂਜਿਆਂ ਨੂੰ ਗਲਾਸੀਆਂ ਵਾਲੇ ਜਿਹੜੇ ਨਹੀਂ ਆਏ, ਪਰ ਇੱਕ ਗੱਲ ਟੇਸਟ ਬਡਸ ਸਭ ਦੇ ਜਿੰਨੇ ਸੀ ਉਹ ਸੈਟੀਸਫਾਈਡ ਗਿਆ। ਹਰ ਇੱਕ ਨੇ ਕਿਹਾ ਜੀ ਖਾਣਾ ਬੜਾ ਜ਼ਬਰਦਸਤ, ਖਾਣਾ ਬਹੁਤ ਸਵਾਦ ਸੀ। ਔਰ ਉਹ ਹੁਣ ਟੇਸਟ ਬਡ ਹੁੰਦਾ ਨਾ ਜੀ, ਜਿਹੜਾ ਅੰਦਾਜ਼ਾ ਦੱਸਦੇ ਨੇ ਵੀ ਕਿਤੇ ਚ ਮਿਰਚ ਜ਼ਿਆਦਾ, ਦੂਜਾ। ਸੋ ਉਸ ਲਿਹਾਜ਼ ਨਾਲ ਵੀ ਅਸੀਂ ਇਹ ਸੰਕੋਚ ਨਹੀਂ ਕੀਤਾ ਜੇ ਉਹਨਾਂ ਦੇ ਜਿਹੜੀ ਹੈ ਇੱਕ ਤਾਂ ਅੱਛੀ ਪ੍ਰੈਪਰੇਸ਼ਨ ਸੀ ਹਰ ਪੱਖ ਤੋਂ, ਔਰ ਉਹਦੇ ਚ ਅਸੀਂ ਇਹ ਯਤਨ ਕੀਤਾ ਹੈ ਕਿ ਹਰ ਚੀਜ਼ ਜਿਹੜੀ ਹੈ ਉਹ ਅਵੇਲੇਬਲ ਹੋਏ ਔਰ ਬੜੇ ਇੱਕ ਕਾਇਦੇ ਦੇ ਨਾਲ, ਡਿਸਿਪਲਿਨ ਦੇ ਨਾਲ ਉਹ ਪਾਰਟ ਤੁਰੇ। ਔਰ ਇੱਕ ਪਾਰਟ ਜਿਹੜਾ ਯੰਗਸਟਰਸ ਲਈ ਔਰ ਫੈਮਲੀਜ਼ ਲਈ ਵੀ ਬਹੁਤ ਚੰਗਾ ਰਿਹਾ, ਕਿਉਂਕਿ ਇਸ ਪ੍ਰੋਗਰਾਮ ਦੇ ਸਾਡੇ ਗੈਸਟ ਆਫ ਆਨਰ ਕੀਨੋਟ ਸਪੀਕਰ ਜਗਮੀਤ ਸਿੰਘ, ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ MPP ਓਨਟਾਰੀਓ ਤੋਂ ਸਨ ਜੀ, ਔਰ ਉਹ ਡਿਪਟੀ ਪਾਰਟੀ ਲੀਡਰ ਵੀ ਨੇ NDP ਦੇ ਓਨਟਾਰੀਓ ਦੇ, ਔਰ ਯੰਗ ਮੈਨ ਫੁੱਲ ਆਫ એનર્ਜੀ, ਸਟਾਈਲ, ਡਿਜ਼ਾਈਨ, ਸੂਟ, ਜ਼ਬਾਨ ਮਿੱਠੀ, ਪੰਜਾਬੀ ਵੀ, ਅੰਗਰੇਜ਼ੀ ਵੀ, ਗੋਲ ਦਸਤਾਰ, ਫੋਰਥ ਰਾਈਟ। ਔਰ ਇਹ ਵੀ ਅਸੀਂ ਦੱਸਦੇ ਹੀ ਹੈ ਕਿ ਉਹ ਕਿਉਂਕਿ ਸਾਡੇ ਸੱਦੇ ਤੇ ਆਏ ਔਰ ਉਹ ਆਮ ਪੋਲੀਟੀਸ਼ੀਅਨ ਵਾਂਗੂ ਇਸ ਦਰਵਾਜ਼ਿਓਂ ਆ ਕੇ ਉਧਰੋਂ ਨਿਕਲੇ ਨਹੀਂ, ਆਏ। ਜੇ 7 ਵਜੇ ਆਏ ਤਾਂ ਰਾਤ 12 ਵਜੇ ਤੱਕ ਹਾਲ 'ਚ ਸਨ। ਕੱਲ ਦਾ ਦਿਨ ਅਸੀਂ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਗੁਰਦੁਆਰਾ ਸਾਹਿਬ ਉਹਨਾਂ ਦੇ ਲਈ ਰੱਖਿਆ ਸੀ, ਉੱਥੇ ਵੀ ਉਹਨਾਂ ਨੇ ਐਡਰੈਸ ਕੀਤਾ, ਉੱਥੇ ਰਹੇ 4 ਵਜੇ ਤੱਕ ਜੀ। ਔਰ ਅੱਜ ਉਹ ਸਪੈਸ਼ਲੀ ਫਿਰ ਸਟੂਡੀਓ 'ਚ ਆਏ ਔਰ ਉਹਨਾਂ ਦੇ ਨਾਲ ਇੱਕ ਫੁੱਲ ਫਲੈਜਡ ਇੰਟਰਵਿਊ ਅੱਧੇ ਘੰਟੇ ਦਾ ਬੀਬੀ ਗੁਰਮੀਤ ਕੌਰ ਸੋਢੀ ਨੇ ਕੀਤਾ। ਉਹ ਆਲਰੇਡੀ 7 ਵਜੇ ਵਾਲੇ ਸਲੋਟ ਤੇ ਜਿਨ੍ਹਾਂ ਨੇ ਦੇਖਿਆ ਹੋਏਗਾ, ਉਸ ਦਾ ਰਿਪੀਟ ਜਿਹੜਾ ਹੈ ਉਹ 11 ਤੋਂ 11:30 ਅੱਜ ਹੋਏਗਾ, ਜਿਹਦੇ ਚ ਉਹਨਾਂ ਨੇ ਜਿਹੜਾ ਦਸਤਾਰ ਪ੍ਰਾਈਡ ਔਰ ਕਿਵੇਂ ਇਹ ਸਾਰਾ ਪਾਰਟ ਹੈ ਇਸ ਬਾਰੇ ਉਹ ਦੱਸਣਗੇ। ਔਰ ਇੱਕ ਭਾਈ ਸੁਖਵਿੰਦਰ ਸਿੰਘ ਜਿਹੜੇ ਦਰਬਾਰ ਸਾਹਿਬ ਦੇ ਕੀਰਤਨੀਏ ਰਹੇ ਨੇ ਔਰ ਜਿਨ੍ਹਾਂ ਨੇ ਬੜੀ ਹਿੰਮਤ ਦੇ ਨਾਲ, ਦਲੇਰੀ ਨਾਲ ਉਹ ਗੱਲ ਕਰਦੇ ਨੇ। ਇੱਕ ਨਜ਼ਰ ਪ੍ਰੋਗਰਾਮ ਜਿਹੜਾ 11:30 ਤੋਂ 12 ਵਜੇ ਤੱਕ ਚੱਲਦਾ ਹੈ, ਉਸ ਦੇ ਵਿੱਚ ਅੱਜ ਉਹਨਾਂ ਦਾ ਇੰਟਰਵਿਊ ਹੋਏਗਾ। ਕਿਉਂਕਿ ਸੰਡੇ ਕੱਲ ਮਿਲੇ ਵੀ ਉਹ ਨਾਰਾਜ਼ਗੀ ਵੀ ਜ਼ਾਹਰ ਕਰ ਰਹੇ ਸੀ, ਕਿਉਂਕਿ ਸਾਡੀ ਟੀਮ ਨੇ ਪੰਜਾਬ 'ਚ ਉਹਨਾਂ ਨੂੰ ਇੰਟਰਵਿਊ ਕੀਤਾ ਸੀ। ਉਹਨਾਂ ਨੇ ਕਿਹਾ ਸੀ ਕਿ ਜੀ ਤੁਸੀਂ ਦਿਖਾਇਆ ਨਹੀਂ, ਪਰ ਕਿਉਂਕਿ ਜਦੋਂ ਤੁਸੀਂ ਇੱਕ ਲਾਈਨਬੱਧ ਕੀਤਾ ਹੁੰਦਾ ਹੈ ਉਹਨੂੰ ਡਾਊਨਲੋਡ ਕਰਕੇ, ਸੋ ਬਹੁਤ ਵਾਰ ਫਿਰ ਅਸੀਂ ਹਰ ਮਾਮਲੇ 'ਚ ਇੰਟਰਫੀਅਰ ਨਹੀਂ ਕਰਦੇ, ਅਸੀਂ ਆਪਣੀ ਟੈਕਨੀਕਲ ਟੀਮ ਤੇ ਛੱਡ ਦਿੰਦੇ ਹਾਂ ਕਿ ਉਹਨੂੰ ਸਿਸਟੇਮੇਟਾਈਜ਼ ਕਰਨ। ਪਰ ਜੇ ਉਹ ਦੇਖ ਰਹੇ ਹੋਣ ਇਸ ਪ੍ਰੋਗਰਾਮ ਨੂੰ ਤੇ ਅੱਜ ਜਿਹੜਾ ਹੈ ਉਹ ਉਹਨਾਂ ਦਾ ਪ੍ਰੋਗਰਾਮ 11:30 ਤੋਂ 12 ਤੱਕ ਹੋਏਗਾ। ਔਰ ਮੈਂ ਇੱਕ ਵਾਰੀ ਫਿਰ ਦੱਸਦੇ ਹਾਂ ਕਿ ਵੀ 7 ਤੋਂ 10 ਵਜੇ ਤੱਕ ਸੈਚਰਡੇ ਇਹ ਜਿਹੜਾ ਹੈ ਪ੍ਰੋਗਰਾਮ ਸੈਚਰਡੇ ਦਾ ਫੰਡਰੇਜ਼ਰ ਗਾਲਾ ਉਹ ਸਾਡੇ ਦਰਸ਼ਕ ਦੇਖ ਸਕਣਗੇ। ਸੋ ਜਗਮੀਤ ਸਿੰਘ ਸਾਡੇ ਮੁੱਖ ਮਹਿਮਾਨ ਸਨ ਔਰ ਕਿਉਂਕਿ ਉਹਨਾਂ ਦਾ ਸਟਾਈਲ ਹੈ ਔਰ ਉਹਨਾਂ ਨੂੰ ਬੈਸਟ ਵੈਲ ਡਰੈਸਡ ਪਰਸਨ ਟੋਰਾਂਟੋ ਦੀ ਵੀਕਲੀ ਮੈਗਜ਼ੀਨ ਔਰ ਬਹੁਤ ਸਾਰੇ ਯੰਗਸਟਰਸ, ਕੋਈ ਉਹਨਾਂ ਨੂੰ ਫੇਸਬੁੱਕ ਤੇ ਫੋਲੋ ਕਰਦਾ ਹੈ, ਟਵਿੱਟਰ ਤੇ ਕਰਦਾ ਹੈ। ਸੋ ਫੋਟੋ ਸ਼ੂਟ ਔਰ ਖਾਸ ਤੌਰ ਤੇ ਬੇਸ਼ੱਕ ਇੱਕ ਐਕਸਪੈਂਸਿਵ ਪ੍ਰੋਪੋਜੀਸ਼ਨ ਹੁੰਦੀ ਹੈ, ਪਰ ਉਹਦੇ ਵਿੱਚ ਪ੍ਰੋਫੈਸ਼ਨਲ ਜਿਹੜੇ ਨੇ ਫੋਟੋਗ੍ਰਾਫਰ ਫੋਟੋ ਖਿੱਚਦੇ ਨੇ ਔਰ ਅੱਛੀ ਬੈਕਗ੍ਰਾਉਂਡ TV84 ਦੀ ਬੈਕਗ੍ਰਾਉਂਡ ਦੇ ਵਿੱਚ, ਤੇ ਉਹ ਆਲਮੋਸਟ 1.5 ਘੰਟੇ ਦੇ ਲਗਭਗ। ਔਰ ਉਹ ਜਿਹੜੀਆਂ ਪਿਕਚਰਸ ਨੇ ਜਾਣ ਲੱਗਿਆ ਫਰੇਮਡ, ਉਹ ਜਿਨ੍ਹਾਂ ਦੀਆਂ ਉਹਨਾਂ ਨੂੰ ਐਜ਼ ਅ ਗਿਫਟ ਦਿੱਤੀਆਂ ਜਾਂਦੀਆਂ। ਸੋ ਇਹ ਇੱਕ ਆਪਣੀ ਕਿਸਮ ਦਾ ਜਿਹੜਾ ਸੀ ਔਰ ਉਹਦੇ 'ਚ ਅਸੀਂ ਇਹ ਸਮਝਦੇ ਹਾਂ ਕਿ ਇਹ ਵੀ ਇੱਕ ਬੜਾ ਅੱਛਾ ਮਹਿਸੂਸ ਕੀਤਾ ਬਹੁਤਿਆਂ ਨੇ, ਕਿਉਂਕਿ ਜਗਮੀਤ ਸਿੰਘ ਹੋਰਾਂ ਦਾ ਐਡਮਾਇਰਿੰਗ ਗਰੁੱਪ ਕਾਫੀ ਹੈ 4 ਚੁਫੇਰੇ। ਸੋ ਇਹ ਇੱਕ ਸਾਡੀ ਐਡੀਸ਼ਨ ਸੀ ਇਹ ਸਾਰੇ 'ਚ। ਔਰ ਜਗਮੀਤ ਸਿੰਘ ਆਉਣ ਵਾਲੇ ਪੀਰੀਅਡ 'ਚ 9 ਅਪ੍ਰੈਲ ਨੂੰ ਜਦੋਂ ਕਿ ਵਾਸ਼ਿੰਗਟਨ DC ਦੇ ਵਿੱਚ ਫਰੀडम ਰੈਲੀ ਹੋ ਰਹੀ ਹੈ, ਉਹਦੇ 'ਚ ਵੀ ਗੈਸਟ ਆਫ ਆਨਰ ਹੋਣਗੇ। ਔਰ ਮੈਂ ਸਮਝਦਾ ਵੀ ਇਹ ਜਦੋਂ ਅਸੀਂ ਪੋਲੀਟੀਕਲ ਲੋਕਾਂ ਦੀ ਗੱਲ ਕਰਦੇ ਹਾਂ, ਬਹੁਤ ਵਾਰ ਹੁੰਦਾ ਇਹਨਾਂ ਮੁਲਕਾਂ 'ਚ ਅਸੀਂ ਖੁਸ਼ ਹੁੰਦੇ ਹਾਂ ਦਸਤਾਰ ਵਾਲੇ ਸਿੱਖ ਮੂਲ ਵਾਲੇ ਜਦੋਂ ਪੋਲੀਟੀਕਲ ਸਿਸਟਮ 'ਚ ਆਉਂਦੇ ਨੇ, ਪਰ ਬਹੁਤ ਘੱਟ ਨੇ ਜਿਹੜੇ ਕਿ ਕੌਮੀ ਇਸ਼ੂਜ਼ ਦੇ ਉੱਤੇ ਮਜ਼ਬੂਤੀ ਨਾਲ ਖਲੋ ਕੇ ਗੱਲ ਕਰਦੇ ਨੇ। ਔਰ ਸ਼ਾਇਦ ਉਹਨਾਂ ਦਾ ਇਹੀ ਗੁਣ ਹੈ ਜਿਹੜਾ ਕਿ ਪੋਲੀਟੀਕਲ ਜੇ ਇੰਡੀਅਨ ਸਿਸਟਮ ਨਾਲ ਦੇਖੀਏ ਤੇ ਬੇਸ਼ੱਕ ਉੱਥੋਂ ਦੀ ਇੱਕ ਸੰਸਥਾ ਨੇ ਉਹਨਾਂ ਨੂੰ ਸਿੱਖ ਆਫ ਦਾ ਈਅਰ, ਬੈਸਟ ਸਿੱਖ ਆਫ ਦਾ ਈਅਰ ਚੁਣਿਆ ਸੀ ਅਵਾਰਡ ਲਈ, ਇਹਨਾਂ ਨੇ ਜਾਣਾ ਸੀ ਔਰ ਇੰਡੀਅਨ ਗਵਰਨਮੈਂਟ ਨੇ ਉਹਨਾਂ ਨੂੰ ਵੀਜ਼ਾ ਵੀ ਨਹੀਂ ਦਿੱਤਾ।
ਜੀ ਤੇ ਜਦੋਂ ਮੈਨੂੰ ਮਿਲੇ ਵੀ, ਹਾਲਾਂ ਅਸੀਂ ਜਾਣਦੇ ਹਾਂ ਇੱਕ ਦੂਜੇ ਨੂੰ ਫॉर ਅ ਲੌਂਗ ਟਾਈਮ, ਤੇ ਗਲਵਕੜੀ ਚ ਲੈ ਕੇ ਕਹਿਣ ਲੱਗੇ ਜੀ ਅਸੀਂ ਹੁਣ ਕਲਾਸ ਫੈਲੋ ਬਣ ਗਏ। ਮੈਂ ਕਿਹਾ ਜੀ ਤੁਸੀਂ ਵੀ ਨਹੀਂ ਜਾ ਉਹ ਸਕਦੇ, ਕਿਹਾ, ਅਸੀਂ ਵੀ ਨਹੀਂ ਜਾ ਉਹਨਾਂ ਨੇ ਵੀ, ਸਕਦੇ। ਮੈਂ ਉਹਨਾਂ ਨੂੰ ਕਹਿਣ ਲੱਗੇ ਜੀ ਦੱਸੋ ਕਿਸ ਤਰ੍ਹਾਂ, ਉਹਨਾਂ ਦਾ ਅੰਦਾਜ਼ ਹੈ ਬੜੇ। ਮੈਂ ਕਿਹਾ ਜੀ ਕਿਉਂਕਿ ਅਸੀਂ ਇੱਕੋ ਸਫ਼ਰ ਦੇ ਪੰਧ ਹੀ ਹਾਂ, ਖਾਲਿਸਤਾਨ ਲਈ ਤੁਰੇ ਹੋਏ ਹਾਂ। ਕਹਿੰਦੇ ਉਹ ਤਾਂ ਹਾਂ ਹੀ ਹਾਂ, ਹੋਰ ਕਹਿੰਦੇ ਕੀ ਹੈ? ਮੈਂ ਕਿਹਾ ਜੀ ਬਾਕੀ ਤੁਸੀਂ ਆਏ ਹੋ ਇੱਥੇ ਔਰ ਨਹੀਂ ਜੀ, ਕਹਿੰਦੇ ਇਹ ਵੀ ਹੁਣ ਨਾ ਤੁਸੀਂ ਜਾ ਸਕਦੇ ਅਸੀਂ ਜਾ ਸਕਦੇ, ਅਸੀਂ ਕਲਾਸ ਫੈਲੋ ਹੈ। ਮੈਨੂੰ ਚੰਗਾ ਵੀ ਲੱਗਾ ਉਹਨਾਂ ਦਾ ਇਹ ਸਟਾਈਲ ਆਫ ਹਿਊਮਰ, ਲੇਕਿਨ ਉਹਨਾਂ ਨੇ ਬੜੀ ਕਨਵਿਕਸ਼ਨ ਦੇ ਨਾਲ, ਔਰ ਜਦੋਂ ਇੱਥੋਂ ਦੇ ਔਰ ਵਕੀਲ ਨੇ, ਕਿਤੇ ਵੱਲੋਂ ਵਕੀਲ ਰਹੇ, ਔਰ ਵੈਸੇ ਵੀ ਮੈਂ ਉਹਨਾਂ ਨੂੰ ਸਗੋਂ ਜੋਕਿੰਗਲੀ ਇੱਕ ਗੱਲ ਕਹੀ, ਕਿਸੇ ਨਾਲ ਉਹ ਤਕਰਾਰ ਦੀ ਗੱਲ ਕਰ ਰਹੇ ਸੀ, ਮੈਂ ਕਿਹਾ ਜੀ ਗੋਡੇ ਥੱਲੇ ਨਹੀਂ ਰੱਖਿਆ। ਕਹਿੰਦੇ ਡਾਕਟਰ ਸਾਹਿਬ ਤੁਸੀਂ ਮੇਰੇ ਜਾਣਦੇ ਹੋ ਜਵਾਨੀ ਦੇ ਵੀ, ਕਹਿੰਦੇ ਗੱਲਾਂ ਕਿਉਂਕਿ ਇਹ ਜਿਹੜੇ ਉਹ ਬੈਸਟ ਮੈਨ ਹੁੰਦੇ ਨੇ, ਹੀ ਮੈਨ ਜਿਹੜੇ ਨੇ ਉਹ ਬਣਦੇ ਸੀ, ਔਰ ਇਹ ਇਹਨਾਂ ਦਾ ਅਕਸਰ ਜਿਹੜਾ ਹੈ, ਇਹ ਵੀ ਇਹਨਾਂ ਦਾ ਬ੍ਰਦਰ ਵੀ ਜਿਹੜਾ ਕੋਈ ਤੜਕ ਫੜਕ ਕਰੇ ਪਹਿਲਾ ਕੰਮ ਇਹੀ ਕਰਦਾ ਸੀ, ਮੁੜ ਕੇ ਉਹ ਗੋਡੇ ਤੋਂ ਛਡਾਣਾ ਔਖਾ ਹੁੰਦਾ ਸੀ। ਸੋ ਲੇਕਿਨ ਇਹਨਾਂ ਦੀ ਜਿਹੜੀ ਕਨਵਿਕਸ਼ਨ ਹੈ ਸਿੱਖੀ ਵੈਲਿਊਜ਼ ਲਈ, ਔਰ ਬਿਲਕੁਲ ਫਿਟ ਸਲਿਮ ਫਿਜ਼ੀਕਲ ਪੱਖ ਤੋਂ ਵੀ। ਸੋ ਖੈਰ ਉਹ ਜਿਹੜੇ ਨੇ ਰਾਈਟਲੀ ਸੋ ਸ਼ਾਮ ਦੀ ਅਟਰੈਕਸ਼ਨ ਸਨ ਜਿੱਥੇ ਉਹ, ਔਰ ਸੱਚ ਹੈ ਹੰਬਲ ਮੈਨ। ਮੈਂ ਸਮਝਦਾ ਵੀ ਬਹੁਤ ਵਾਰ ਸਾਨੂੰ ਇਹ ਲੱਗਦਾ ਹੀ ਨਹੀਂ ਹੁੰਦਾ ਕਿ ਵੀ ਹਿਊਮਿਲਿਟੀ ਕਿੰਨਾ ਵੱਡਾ ਗੁਣ ਹੁੰਦਾ ਜੀ, ਔਰ ਉਹਨਾਂ ਦੀ ਪੁੱਜ ਕੇ ਹਿਊਮਿਲਿਟੀ, 올ਡ ਮੈਨ ਹੋਏ ਯੰਗ ਹੋਏ, ਹਰ ਇੱਕ ਦੇ ਨਾਲ ਉਹ ਜਿਹੜੇ ਨੇ ਆਪਣੇ ਆਪ ਨੂੰ ਆਇਡੈਂਟੀਫਾਈ ਕਰਦੇ ਸੀ। ਔਰ ਅੱਜ ਵੀ ਜਦੋਂ ਉਹ ਗਏ ਇਸ ਤੋਂ ਬਾਅਦ ਰਾਦਰ ਆਪਣੇ ਆਪ ਨੂੰ ਜਿਹੜੇ ਕ੍ਰੈਡਿਟ ਨੂੰ ਡਿਜ਼ਰਵ ਕਰਦੇ ਨੇ ਲੈਣ ਦੀ ਥਾਂ ਦੂਸਰਿਆਂ ਨੂੰ ਕ੍ਰੈਡਿਟ ਦਿੰਦੇ ਸੀ। ਸੋ ਹੁਣ ਅਸੀਂ ਦਾ ਦੂਸਰਾ ਸੈਗਮੈਂਟ ਜਿਹੜਾ ਹੋਇਆ ਕਿ ਬ੍ਰੇਕ ਤੋਂ ਬਾਅਦ ਉਹ ਹੁਣ ਸਸਪੈਂਸ ਪਹਿਲਾਂ ਕ੍ਰੀਏਟ ਕਰ ਦਿੱਤਾ ਜੀ ਡਾਕਟਰ ਸਾਹਿਬ। ਸੋ ਹੁਣ ਰੱਖ ਲੈਣੇ ਬ੍ਰੇਕ। ਵਿਊਅਰਸ ਦੋਸਤਾਨਾ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।